ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੀਆਂ ਖਬਰਾਂ ਬਾਰੇ ਅਹਿਮ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 26 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਾਡੇ ਸਪਾਂਸਰਸ ਦੇ ਉੱਤੇ ਤੇ ਧੰਨਵਾਦ ਕਰਦੇ ਹਾਂ ਉਹਨਾਂ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਰਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਕਰਮਵੀਰ ਸਿੰਘ ਟਰਲਕ, ਹਰਜੀਤ ਸਿੰਘ ਲੈਥਰੋਪ, ਐਂਟੀਲੂਪ ਟਰੱਕ ਸਟਾਪ ਵਾਲੇ ਬਰਨਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੀ ਜੀ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਰਾਜਕਨਵੀਰ ਸਿੰਘ ਹੁਣੀ ਪਹੁੰਚੇ ਹੋਏ ਆ ਸੈਕਰਾਮੈਂਟੋ, ਕੈਲੀਫੋਰਨੀਆ ਦੀ ਸਟੇਟ ਕੈਪੀਟਲ ਤੇ। ਉੱਥੇ ਅੱਜ ਕਿਸਾਨ ਜੋ ਫਾਰਮਰਸ ਆ ਕੈਲੀਫੋਰਨੀਆ ਦੇ, ਕਾਫੀ ਵੱਡੀ ਗਿਣਤੀ 'ਚ ਪ੍ਰੋਟੈਸਟ ਕਰ ਰਹੇ ਆ ਪਾਣੀ ਹੋਰ ਚੀਜ਼ਾਂ ਨੂੰ ਲੈ ਕੇ, ਕਿਉਂਕਿ ਪਾਣੀ ਦੇ ਉੱਤੇ ਕਾਫੀ ਜ਼ਿਆਦਾ ਟੈਕਸ ਲਾਇਆ ਜਾ ਰਿਹਾ ਹੈਗਾ। ਸੋ ਕੋਸ਼ਿਸ਼ ਕਰਾਂਗੇ ਆਪਾਂ ਬ੍ਰੇਕ ਤੋਂ ਬਾਅਦ ਜੇ ਉਹ ਸਾਡੇ ਨਾਲ ਜੁੜ ਸਕਦੇ ਹੋਏ। ਪਰ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਜੋ ਫੇਸਬੁੱਕ ਪੰਜਾਬੀ ਰੇਡੀਓ USA ਦੀ ਆ ਤੇ YouTube ਚੈਨਲ, ਉੱਥੇ ਇਹ ਜੋ ਪ੍ਰੋਟੈਸਟ ਚੱਲ ਰਿਹਾ ਇਸ ਵੇਲੇ ਆਲਰੇਡੀ ਚੱਲ ਰਿਹਾ ਹੈਗਾ, ਉਹ ਲਾਈਵ ਕਵਰੇਜ ਤੁਸੀਂ ਦੇਖ ਸਕਦੇ ਹੋ। ਤੇ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਰਸ਼ੀਆ ਦੇ ਜੋ ਪ੍ਰੈਜ਼ੀਡੈਂਟ ਆ ਵਲਾਡੀਮੀਰ ਪੁਟਿਨ, ਉਹਨਾਂ ਨੇ ਜਦ ਤੋਂ ਯੂਕਰੇਨ ਦੇ ਵਿੱਚ ਅਟੈਕ ਕਰਨਾ ਸ਼ੁਰੂ ਹੋਇਆ ਉਸ ਤੋਂ ਬਾਅਦ ਫਿਰ ਇੱਕ ਵਾਰੀ ਨਿਊਕਲੀਅਰ ਡਰਿਲ ਜਿਹੜੀ ਆ ਉਹ ਕੀਤੀ ਹੈਗੀ ਆ। ਸੋ ਉਹਨਾਂ ਨੇ ਖੁਦ ਬਾਜ਼ ਕੀਤੀ ਆ। ਰਸ਼ੀਆ ਦੀ ਸਟ੍ਰੈਟੇਜਿਕ ਨਿਊਕਲੀਅਰ ਫੋਰਸਸ ਨੇ ਇੱਕ ਡਰਿਲ ਕੀਤੀ ਆ। ਬੈਲਿਸਟਿਕ ਤੇ ਕਰੂਜ਼ ਮਿਸਾਈਲਸ ਜੋ ਆ ਫਾਰ ਈਸਟ ਤੇ ਆਰਕਟਿਕ ਦੇ ਵਿੱਚ ਲਾਂਚ ਕੀਤੀਆਂ ਗਈਆਂ, ਇਹ ਕ੍ਰੈਮਲਿਨ ਨੇ ਦੱਸਿਆ ਆ। USA ਨੂੰ ਵੀ ਦੱਸਿਆ ਗਿਆ ਸੀ ਵੀ ਜੋ ਰਸ਼ੀਆ ਵਾਲੇ ਆ ਉਹ ਡਰਿਲ ਕਰਨ ਜਾ ਰਹੇ ਹੈਗੇ ਆ। ਤੇ ਇਸ ਟਾਈਮ ਦੇ ਉੱਤੇ ਰਸ਼ੀਆ ਨੇ ਇਹ ਡਰਿਲ ਕੀਤੀ ਆ। ਜਿਸ ਟਾਈਮ ਦੇ ਉੱਤੇ ਰਸ਼ੀਆ ਵਾਲੇ ਯੂਕਰੇਨ ਦੇ ਉੱਤੇ ਇੱਕ ਤਰ੍ਹਾਂ ਦਾ ਬਲੇਮ ਲਾ ਰਹੇ ਆ ਵੀ ਉਹ ਡਰਟੀ ਬੋਮ ਪਲਾਟ ਕਰ ਰਹੇ ਹੈਗੇ ਆ। ਉਹ ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ ਜਿਹੜਾ ਡਰਟੀ ਬੋਮ ਹੁੰਦਾ ਆ, ਇਹ ਐਕਸਪਲੋਸਿਵ ਡਿਵਾਈਸ ਹੁੰਦੀ ਆ ਜਿਹਦੇ ਵਿੱਚ ਰੇਡੀਓ ਐਕਟਿਵ ਮਟੀਰੀਅਲ ਤੇ ਹੋਰ ਇੱਦਾਂ ਦੀਆਂ ਚੀਜ਼ਾਂ ਮਿਕਸਡ ਹੁੰਦੀਆਂ ਆ। ਰਸ਼ੀਅਨ ਜੋ ਆ ਉਹ ਝੂਠੇ ਇਲਜ਼ਾਮ ਯੂਕਰੇਨ ਤੇ ਲਾ ਕੇ ਤੇ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਵੀ ਭਲਾ ਇਹ ਵੀ ਹੋ ਸਕਦਾ ਕੋਈ ਆਪਣੇ ਮੁਲਕ ਦੇ ਉੱਤੇ ਆਪ ਹੀ ਬੰਬ ਸਿੱਟ ਲਵੇ। ਕੀਵ ਜੋ ਯੂਕਰੇਨ ਦਾ ਇੱਕ ਸ਼ਹਿਰ ਆ, ਉਹਨਾਂ ਨੇ ਵਾਰਨਿੰਗ ਦਿੱਤੀ ਸੀ ਤੇ ਉਹ ਅਟੈਕ ਦੇ ਲਈ ਪ੍ਰਪੇਅਰ ਹੈਗੇ ਆ। 5 ਦਿਨ ਪਹਿਲਾਂ ਰਸ਼ੀਆ ਨੇ ਨਿਊਕਲੀਅਰ ਡਰਿਲ ਕੀਤੀ ਸੀ ਜਦੋਂ ਯੂਕਰੇਨ ਦੇ ਵਿੱਚ ਉਹਨਾਂ ਨੇ ਇਨਵੇਡ ਕੀਤਾ ਸੀ। ਹੁਣ ਉਸ ਤੋਂ ਬਾਅਦ ਇੰਨੇ ਚਿਰਾਂ ਬਾਅਦ ਫਿਰ ਇੱਕ ਵਾਰੀ ਡਰਿਲ ਜੋ ਕੀਤੀ ਹੈਗੀ ਆ। ਵਾਸ਼ਿੰਗਟਨ ਦੇ ਵਿੱਚ ਮਿਲਟਰੀ ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਰਸ਼ੀਅਨਸ ਨੇ ਜੋ ਆਰਮ ਕੰਟਰੋਲ ਆਬਲੀਗੇਸ਼ਨ ਆ ਉਹਨੂੰ ਕੰਪਲਾਈ ਕੀਤਾ ਤੇ ਉਹਨਾਂ ਨੂੰ ਦੱਸਿਆ ਹੈਗਾ ਆ। ਨਾਟੋ ਵੀ ਆਪਣੀ ਓਨ ਜਿਹੜੀਆਂ ਨਿਊਕਲੀਅਰ ਐਕਸਰਸਾਈਜ਼ਸ ਆ ਉਹ ਕਰ ਰਹੀਆਂ ਹੈਗੀਆਂ। ਸੋ ਹੁਣ ਦੇਖਦੇ ਆ, ਕਾਫੀ ਜਿਹੜਾ ਕਸ਼ਮਕਸ਼ ਆ ਤੇਜ਼ ਹੁੰਦੀ ਜਾ ਰਹੀ ਆ ਪਿਛਲੇ ਕੁਝ ਕੁ ਦਿਨਾਂ ਤੋਂ ਰਸ਼ੀਆ ਤੇ ਯੂਕਰੇਨ ਦੇ ਵਿੱਚ। ਜੀ ਅਗਲੀ ਖਬਰ ਉੱਤਰੀ ਕੋਰੀਆ ਤੋਂ ਹੈ। ਉੱਤਰੀ ਕੋਰੀਆ ਨੂੰ ਲੈ ਕੇ ਤਣਾਅ ਦੇ ਜਿਹੜੇ ਦੌਰ ਆ ਆਉਂਦੇ ਜਾਂਦੇ ਰਹਿੰਦੇ ਆ, ਲੇਕਿਨ ਹੁਣ ਦੇ ਹਾਲਾਤ ਜਿਹੜੇ ਆ ਉਹ ਪਿਛਲੇ 5 ਸਾਲਾਂ ਤੋਂ ਸਭ ਤੋਂ ਬੁਰੇ ਜਿਹੜੇ ਆ ਦਿਖ ਰਹੇ ਆ।
ਤੇ ਆਸ਼ੰਕਾ ਖਦਸ਼ਾ ਇਹ ਜਤਾਇਆ ਜਾ ਰਿਹਾ ਕਿ ਇਹ ਹੁਣ ਹੋਰ ਖਰਾਬ ਹੋ ਸਕਦੇ ਆ। ਪਿਛਲੇ ਮਹੀਨਿਆਂ ਦੇ ਵਿੱਚ ਉੱਤਰ ਕੋਰੀਆ ਨੇ ਜਾਪਾਨ ਦੇ ਉੱਤੇ ਕਈ ਮਿਜ਼ਾਈਲਾਂ ਦਾਗੀਆਂ ਸੀਗੀਆਂ। ਇਸ ਕਰਕੇ ਕਈ ਬੰਦਿਸ਼ਾਂ ਨੂੰ ਲੈ ਕੇ ਹੁਣ ਜਿਹੜਾ ਉਹਨਾਂ ਨੂੰ ਲੈ ਕੇ ਉੱਤਰ ਕੋਰੀਆ ਦੇ ਉੱਤੇ ਦਬਾਅ ਬਹੁਤ ਜ਼ਿਆਦਾ ਹੈ। ਬੈਲਿਸਟਿਕ ਮਿਜ਼ਾਈਲ ਹੁਣ ਫੇਰ ਇਹਨਾਂ ਨੇ ਲਾਂਚ ਕੀਤੀ ਹੈ ਤੇ ਦੱਖਣ ਕੋਰੀਆ ਦੀ ਸੀਮਾ ਦੇ ਨੇੜੇ ਜੰਗੀ ਜਹਾਜ਼ ਵੀ ਜਿਹੜੇ ਆ ਉਹਨਾਂ ਨੇ ਵੀ ਉਡਾਣਾਂ ਭਰੀਆਂ ਹੈ ਤੇ ਸਮੁੰਦਰ ਦੇ ਵਿੱਚ ਵੀ ਇਹਨਾਂ ਨੇ ਕਾਫੀ ਸੈਂਕੜੇ ਗੋਲਾ ਬਾਰੂਦ ਜਿਹੜਾ ਉਹ ਫੂਕਿਆ ਤੇ ਜੋ ਕਿ ਇਹਨਾਂ ਨੇ ਮਿਲਟਰੀ ਬਫਰ ਜ਼ੋਨ ਆ ਉੱਥੇ ਜਾ ਕੇ ਵੀ ਉਹਦੀਆਂ ਜ਼ੋਨ ਦੀਆਂ ਵੀ ਜਿਹੜੀਆਂ ਉਲੰਘਣਾਵਾਂ ਕੀਤੀਆਂ ਸੀ। ਦੋਨੇ ਕੋਰੀਆਈ ਦੇਸ਼ਾਂ ਨੇ ਆਪਸੀ ਜਿਹੜੀ ਆ ਸਦਭਾਵਨਾ ਬਣਾਈ ਰੱਖਣ ਦੇ ਲਈ 2018 ਦੇ ਵਿੱਚ ਇੱਕ ਬਫਰ ਜ਼ੋਨ ਆ ਜਿਹੜਾ ਇਹ ਬਣਾਇਆ ਸੀਗਾ ਤੇ ਦੋਨੇ ਦੇਸ਼ ਤਕਨੀਕੀ ਰੂਪ ਦੇ ਵਿੱਚ ਦੇਖੀਏ ਤਾਂ ਹਲੇ ਵੀ ਜਿਹੜਾ ਉਹ ਜੰਗ ਦੇ ਵਿੱਚ ਆ। ਸੋਮਵਾਰ ਨੂੰ ਉੱਤਰ ਕੋਰੀਆ ਦੇ ਇੱਕ ਜਹਾਜ਼ ਨੇ ਸਮੁੰਦਰੀ ਸਰਹੱਦ ਪਾਰ ਕੀਤੀ ਸੀ, ਜਿਸ ਤੋਂ ਬਾਅਦ ਹੁਣ ਦੋਨਾਂ ਦੀ ਤਰਫੋਂ ਹੀ ਜਿਹੜੀ ਆ ਉਹ ਚੇਤਾਵਨੀ ਲਈ ਫਾਇਰਿੰਗ ਕੀਤੀ ਗਈ ਹੈ। ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਜਹਾਜ਼ ਜਾਣਬੁੱਝ ਕੇ ਉੱਤਰ ਕੋਰੀਆ ਵਾਲਿਆਂ ਨੇ ਇਸ ਇਲਾਕੇ ਦੇ ਵਿੱਚ ਵਾੜਿਆ ਸੀਗਾ ਤੇ ਹੁਣ ਸਵਾਲ ਇਹ ਉੱਠ ਖੜਾ ਹੈ ਕਿ ਕਿਮ ਯੋਂਗ ਉਨ ਆਖਰ ਚਾਹੁੰਦਾ ਕੀ ਹੈ। ਉੱਤਰ ਕੋਰੀਆ ਦੇ ਜਿਹੜੇ ਮਿਜ਼ਾਈਲ ਛੱਡਣ ਦੀਆਂ ਤਿੰਨ ਵਜ੍ਹਾ ਵੇਖੀਆਂ ਗਈਆਂ ਜਿਹੜੇ ਇਹਨਾਂ ਕਰੰਟ ਅਫੇਅਰਸ ਦੇ ਉੱਤੇ ਨਜ਼ਰ ਰੱਖਦੇ ਨੇ। ਉਹ ਇੱਕ ਇਹ ਹੈ ਕਿ ਇੱਕ ਤਾਂ ਆਪਦੇ ਹਥਿਆਰਾਂ ਦੀ ਟੈਕਨੋਲੋਜੀ ਨੂੰ ਟੈਸਟ ਕਰਦੇ ਰਹਿੰਦੇ ਆ ਦੁਨੀਆ, ਇਹ ਕਿ ਦੂਜਾ ਦੁਨੀਆ ਨੂੰ ਖਾਸ ਕਰਕੇ ਅਮਰੀਕਾ ਨੂੰ ਇੱਕ ਮੈਸੇਜ ਦੇਣਾ ਤੇ ਆਪਦੇ ਆਪ ਦੀ ਪਿੱਠ ਥਪਥ ਪਾਉਣਾ ਤੇ ਲੋਕਾਂ ਦੇ ਵਿੱਚ ਮੈਸੇਜ ਦੇਣਾ ਕਿ ਅਸੀਂ ਅਮਰੀਕਾ ਦੇ ਨਾਲ ਹਿੱਕ ਡਾ ਰਹੇ ਹਾਂ ਤੇ ਤਾਂ ਕਿ ਉਹ ਕਿਮ ਜੋਂਗ ਉਨ ਦੇ ਸ਼ਾਸਨ ਤੇ ਭਰੋਸਾ ਜਿਹੜਾ ਉਹ ਕਰਦੇ ਰਹਿਣ। ਉੱਤਰ ਕੋਰੀਆ ਨੇ ਇਹਨਾਂ ਤਿੰਨ ਕਾਰਨਾਂ ਕਰਕੇ ਕਿਸੇ ਵੀ ਇੱਕ ਕਾਰਨਾਂ ਦੇ ਵਿੱਚ ਲੈ ਲਈਏ ਤਾਂ ਉਹਦੇ ਕਰਕੇ ਆ ਜਿਹੜਾ ਦੱਖਣੀ ਕੋਰੀਆ ਵਾਲਾ ਜਿਹੜਾ ਸਾਰੀ ਟਸਲ ਆ ਇਹ ਸ਼ੁਰੂ ਹੋਈ ਹੈ ਤੇ ਹੁਣ ਇਹਨੂੰ ਸਮਝਣਾ ਤਾਂ ਕਹਿ ਰਹੇ ਕਿ ਮੁਸ਼ਕਲ ਹੈ। ਪਰ ਇਸ ਵਾਰ ਜਿਹੜਾ ਕਿਮ ਆ ਉਹ ਖੁੱਲ ਕੇ ਸਾਹਮਣੇ ਆਇਆ। ਸਰਕਾਰੀ ਮੀਡੀਆ ਕਈ ਵਾਰ ਕਹਿ ਚੁੱਕਿਆ ਕਿ ਹਾਲ ਹੀ ਦੇ ਲਾਂਚ ਜਾਂ ਡਰਿਲ ਆ ਜਿਹੜੇ ਉਹ ਦੱਖਣੀ ਕੋਰੀਆ ਤੇ ਜਾਪਾਨ ਦੇ ਵਿੱਚ ਜਿਹੜੀਆਂ ਅਮਰੀਕੀ ਆਰਮੀਜ਼ ਐਕਸਰਸਾਈਜ਼ ਹੋ ਰਹੀਆਂ ਨੇ ਉਹਨਾਂ ਦਾ ਸੀ ਜਵਾਬ ਦਿੱਤਾ ਤੇ ਉੱਤਰ ਕੋਰੀਆ ਨੇ ਇਸ ਤਣਾਅ ਦੇ ਲਈ ਆਪਣੇ ਦੁਸ਼ਮਣਾਂ ਨੂੰ, ਜਿਨ੍ਹਾਂ ਨੂੰ ਦੁਸ਼ਮਣ ਮੰਨਦੇ ਆ, ਉਹਨਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਤੇ ਇਹ ਵੀ ਕਿਹਾ ਕਿ ਹੁਣ ਇਹ ਜੇ ਤੁਸੀਂ ਕਹੋ ਕਿ ਇਹ ਅਸੀਂ ਰੋਕ ਦਿਆਂਗੇ ਤਾਂ ਇਹ ਰੋਕਣੀਆਂ ਨੇਗੀਆਂ। ਜੀ ਜੀ, ਅਗਲੀ ਖਬਰ ਚਲੀ। ਅੱਜ ਕੱਲ੍ਹ ਇਲੈਕਸ਼ਨ ਦਾ ਸੀਜ਼ਨ ਹੈਗਾ ਆ, ਨਵੰਬਰ ਦੇ ਪਹਿਲੇ ਹਫ਼ਤੇ ਇਲੈਕਸ਼ਨ ਹੋਣੀ ਹੈ ਯੂਐਸਏ ਦੇ ਵਿੱਚ। ਬਹੁਤ ਸਾਰੇ ਯੂਐਸਏ ਦੇ ਏਰੀਆਜ਼ ਆ, ਸਟੇਟਸ ਆ, ਜਿੱਥੇ ਸੈਨੇਟ ਨੂੰ ਲੈ ਕੇ, ਕਾਂਗਰਸ ਨੂੰ ਲੈ ਕੇ ਬੜੀ ਜਿਹੜੀ ਆ ਲੜਾਈ ਆ ਜ਼ੋਰਾਂ ਤੇ ਚੱਲ ਰਹੀ ਹੈਗੀ ਆ। ਇੱਦਾਂ ਦੀ ਇੱਕ ਸੀਟ ਹੈਗੀ ਆ ਪੈਂਸਿਲਵੇਨੀਆ ਦੇ ਵਿੱਚ, ਉਹ ਸੈਨੇਟ ਦੀ ਰੇਸ ਆ ਜਿੱਥੇ ਕਿ ਪਹਿਲਾਂ ਰਿਪਬਲਿਕਨ ਦੇ ਕੋਲ ਉਹ ਸੀਟ ਸੀਗੀ ਤੇ ਪੈਟ ਕੂਨੀ ਉਹਨਾਂ ਨੇ ਕਹਿਤਾ ਵੀ ਮੈਂ ਸੀਟ ਦੁਬਾਰਾ ਕੀ ਲੜਨੀ ਨਹੀਂ ਹੈਗੀ। ਸੋ ਉਹਨਾਂ ਦੀ ਜਗ੍ਹਾ ਦੇ ਉੱਤੇ ਡਾਕਟਰ ਮਹਿਮਦ ਊਜ਼ ਬਹੁਤ ਹੀ ਪ੍ਰੋਮੀਨੈਂਟ ਟੀਵੀ ਪਰਸਨੈਲਿਟੀ ਹੈਗੇ ਆ, ਡਾਕਟਰ ਵੀ ਆ, ਟੀਵੀ ਤੇ ਬੜਾ ਲੰਮਾ ਸਮਾਂ ਰਹੇ ਔਰ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਆ। ਜੌਨ ਫੈਟਰਮੈਨ ਡੈਮੋਕ੍ਰੈਟਿਕ ਪਾਰਟੀ ਦੇ ਜੋ ਕੈਂਡੀਡੇਟ ਹੈਗੇ ਆ। ਸੋ ਉਹਨਾਂ ਦੀ ਕੱਲ ਡਿਬੇਟ ਸੀਗੀ, ਡਿਬੇਟ ਦੇ ਵਿੱਚ ਕਾਫੀ ਕੁਝ ਡਿਸਕਸ ਹੋਇਆ, ਖਾਸ ਕਰਕੇ ਜੋ ਫੈਟਰਮੈਨ ਆ ਉਹਨਾਂ ਦੀ ਸਿਹਤ ਨੂੰ ਲੈ ਕੇ, ਕਿਉਂਕਿ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਵੀ ਮੇਰਾ ਜੇ ਇੱਕ ਮਈ ਮਹੀਨੇ 'ਚ ਮਾਈਨਰ ਹਾਰਟ ਅਟੈਕ ਹੋਇਆ ਸੀ, ਪਰ ਮੇਰੇ ਕੋਲ ਹੁਣ ਡਾਕਟਰ ਦੀ ਰਿਪੋਰਟ ਆ ਵੀ ਸਾਰਾ ਕੁਝ ਸਹੀ ਹੈਗਾ। ਪਰ ਅਬੋਰਸ਼ਨ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ ਇਹ ਜੋ ਕਾਫੀ ਸਟੈਂਡ ਜੋ ਕਿਹੜੇ ਕੈਂਡੀਡੇਟ ਦੇ ਕਿੱਥੇ ਆ, ਕਿਉਂਕਿ ਜੋ ਫੈਟਰਮੈਨ ਆ ਲੈਫਟੀਨੈਂਟ ਗਵਰਨਰ ਆ ਉੱਥੇ ਦੇ ਪੈਂਸਿਲਵੇਨੀਆ ਦੇ, ਇਹਨਾਂ ਨੇ ਫਰੈਕਿੰਗ ਨੂੰ ਲੈ ਕੇ, ਆਇਲ ਫਰੈਕਿੰਗ ਨੂੰ ਲੈ ਕੇ ਵੀ ਜੋ ਕਾਫੀ ਜ਼ਿਆਦਾ ਜਿਹੜੀ ਡਿਸਕਸ਼ਨ ਹੋਈ ਆ। ਪੈਂਸਿਲਵੇਨੀਆ ਦੇ ਵਿੱਚ ਇਸ ਟਾਈਮ ਮਿਨੀਮਮ ਵੇਜ $7 ਤੇ 25 ਸੈਂਟ ਹੈਗਾ ਆ, ਜਿਹੜੀਆਂ ਕਿ ਆਲੇ ਦੁਆਲੇ ਦੀਆਂ ਜੋ ਉਹਨਾਂ ਦੀਆਂ ਹੋਰ 6 ਬਾਰਡਰਿੰਗ ਸਟੇਟਸ ਹੈਗੀਆਂ ਆ, ਬਾਰਡਰ ਦੇ ਨਾਲ ਲੱਗਦੀਆਂ 6 ਸਟੇਟਾਂ, ਉਹਨਾਂ ਨਾਲੋਂ ਕਿਤੇ ਘੱਟ ਹੈਗਾ ਆ। ਤੇ ਫੈਟਰਮੈਨ ਤੇ ਡਾਕਟਰ ਮਹਿਮਤੂਜ਼ ਕੋਸ਼ਿਸ਼ ਕਰ ਰਿਹਾ ਪੈਟ ਟੂਮਿਨ ਨੂੰ ਰਿਪਲੇਸ ਕਰਨ ਦੇ ਲਈ, ਜੋ ਕਿ ਰਿਟਾਇਰ ਹੋ ਰਿਹਾ ਰਿਪਬਲਿਕਨ ਸੈਨੇਟ ਕੈਂਡੀਡੇਟ। ਤੇ ਪਿਛਲੀ ਟਾਈਮ ਜਦੋਂ ਇਲੈਕਸ਼ਨ ਹੋਈ ਸੀ, ਜੋ ਬਾਈਡਨ ਹੁਣੀ 80,000 ਦੇ ਕਰੀਬ ਵੋਟਾਂ ਦੇ ਨਾਲ ਜਿੱਤੇ ਸੀ 2020 ਦੇ ਵਿੱਚ। ਸੋ ਫੈਟਰਮੈਨਸ ਹਾਈਐਸਟ ਪ੍ਰੋਫਾਈਲ ਅਪੀਅਰੈਂਸ ਕੈਂਪੇਨ ਦੇ ਵਿੱਚ ਉਹਨਾਂ ਦੀ ਹੁਣ ਕੱਲ ਹੋਈ ਸੀ, ਜਦੋਂ ਕਿ ਉਹਨਾਂ ਨੇ ਮਈ ਮਹੀਨੇ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਮਾਈਨਰ ਅਟੈਕ ਹੋਇਆ ਸੀਗਾ। ਸੋ ਇਹ ਕਾਫੀ ਫਸਵੀਂ ਸੀਟ ਹੈਗੀ ਆ। ਸੋ ਦੇਖਦੇ ਆ ਵੀ ਰਿਪਬਲਿਕਨ ਇਸ ਨੂੰ ਕੀਪ ਕਰ ਜਾਂਦੇ ਆ ਜਾਂ ਜੋ ਫੈਟਰਮੈਨ ਹੈਗੇ ਆ ਉਹ ਲੈ ਕੇ ਜਾਂਦੇ ਆ। ਸੋ ਜੋ ਫੈਟਰਮੈਨ ਆ
ਕਾਫੀ ਲੰਮੇ ਚੌੜੇ ਆ, 6 ਫੁੱਟ 8 ਇੰਚ ਲੰਮੇ ਜੀ ਇਹ ਕੈਂਡੀਡੇਟ ਹੈਗੇ ਆ ਡੈਮੋਕ੍ਰੈਟਿਕ ਪਾਰਟੀ ਦੇ। ਜੀ ਹਰਜੋਤ ਸਿੰਘ ਜੀ, ਆਪਣੇ ਨਾਲ ਰਾਜਕਰਨਵੀਰ ਸਿੰਘ ਜੀ ਜੁੜੇ ਹੋਏ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਅਪਡੇਟ ਕੀਤਾ ਸੀਗਾ ਸਾਰਿਆਂ ਨੂੰ ਕਿ ਅੱਜ ਕਿਸਾਨਾਂ ਦਾ ਪ੍ਰੋਟੈਸਟ ਹੈ, ਤੇ ਉਸ ਬਾਬਤ ਆਪਾਂ ਰਾਜਕਰਨਵੀਰ ਸਿੰਘ ਜੀ ਨਾਲ ਜੁੜਾਂਗੇ ਤੇ ਉਹਨਾਂ ਤੋਂ ਉੱਥੋਂ ਦੇ ਤਾਜ਼ੇ ਹਾਲਾਤ ਤੇ ਪ੍ਰੋਟੈਸਟ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਹਾਸਲ ਕਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਤਾਜ਼ਾ ਅਪਡੇਟਸ ਉਹਨਾਂ ਤੋਂ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਸ਼ਰਮਾ ਜੀ, ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਇਸ ਟਾਈਮ ਮੈਂ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਸੈਕਰਾਮੈਂਟੋ ਦੀ ਜਿਹੜੀ ਕੈਪੀਟਲ ਬਿਲਡਿੰਗ ਆ ਜੀ ਉਸ ਦੇ ਸਟੇਅਰਸ ਦੇ ਉੱਤੇ, ਵੈਸਟ ਸਾਈਡ ਵਾਲੇ ਪਾਸੇ ਸਟੇਅਰਸ ਦੇ ਉੱਤੇ ਖੜਾ ਆ। ਇਸ ਟਾਈਮ ਇੱਥੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਪ੍ਰੋਟੈਸਟਰ ਆ ਉਹ ਪਹੁੰਚ ਚੁੱਕੇ ਨੇ ਤੇ ਕਈ ਪਹੁੰਚ ਰਹੇ ਨੇ। ਸੋ ਆਲਰੇਡੀ ਪ੍ਰੋਟੈਸਟ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। 8 ਵਜੇ ਆਉਣੇ ਸ਼ੁਰੂ ਹੋ ਗਏ ਸੀਗੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਮੋਹਰੇ ਜਿਹੜੀ ਵਾਕ ਆ ਉਸ ਦੇ ਉੱਤੇ ਪਹਿਲਾਂ ਇਹਨਾਂ ਨੇ ਵਾਕ ਕੀਤੀ, ਪ੍ਰੋਟੈਸਟ ਮਾਰਚ ਕੀਤਾ, ਘੁੰਮ ਕੇ ਜਿਹੜਾ ਉਹ ਸੈਕਰਾਮੈਂਟੋ ਕੈਪੀਟਲ ਬਿਲਡਿੰਗ ਦੀਆਂ ਜਿਹੜੀਆਂ ਸਟੇਅਰਸ ਆ, ਪੌੜੀਆਂ ਉਹ ਵਾਲੇ ਪਾਸੇ ਜਿਹੜਾ ਉੱਥੇ ਪਹੁੰਚੇ। ਤੇ ਇਸ ਟਾਈਮ ਹੁਣ ਭਾਸ਼ਣ ਜਿਹੜੇ ਆ ਉਹ ਚੱਲ ਰਹੇ ਆ ਵੀ ਕੀ ਜਿਹੜੇ ਮਸਲੇ ਆ ਪਾਣੀ ਦਾ ਖਾਸ ਕਰਕੇ ਜਿਹੜਾ ਮਸਲਾ ਆ ਉਸ ਨੂੰ ਲੈ ਕੇ। ਸੋ ਕੁਝ ਬੱਸਾਂ ਵੀ ਜਿਹੜੀਆਂ ਆ ਸਦਰਨ ਕੈਲੀਫੋਰਨੀਆ ਤੋਂ ਸਵੇਰੇ ਤੜਕੇ ਤੋਂ ਤੁਰੀਆਂ ਸੀਗੀਆਂ ਤੇ ਉਹ ਆਲਰੇਡੀ ਇੱਥੇ ਪਹੁੰਚੀਆਂ ਹੋਈਆਂ ਨੇ। ਸੋ ਇਸ ਟਾਈਮ ਜਿਹੜੇ ਕਾਫੀ ਜਿਹੜੇ ਲੋਕ ਆ ਉਹ ਮੈਂ ਦੇਖ ਰਿਹਾ ਆ ਮਡੇਰਾ ਕਾਉਂਟੀ ਦੇ ਕੌਂਸਲ ਸੁਪਰਵਾਈਜ਼ਰ ਦੇ ਵਿੱਚੋਂ, ਸਟਲ ਕਾਉਂਟੀ ਦੇ ਵਿੱਚੋਂ, ਹੋਰ ਬਹੁਤ ਸਾਰੇ ਜਿਹੜੇ ਕੋਲਿੰਗਾ ਦੇ ਸਾਬਕਾ ਮੇਅਰ, ਹੋਰ ਕਈ ਜਣੇ ਜਿਹੜੇ ਇੱਥੇ ਹੌਲੀ ਹੌਲੀ ਸ਼ਿਰਕਤ ਕਰ ਰਹੇ ਨੇ, ਜਿਹੜੇ ਉਹ ਇਸ ਟਾਈਮ ਪਹੁੰਚ ਰਹੇ ਨੇ। ਕਿਸਾਨਾਂ ਦੇ ਨਾਲ ਨਾਲ ਖੇਤਾਂ 'ਚ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਨੇ, ਕਾਮੇ ਆ, ਉਹ ਵੀ ਤੇ ਆਮ ਲੋਕ ਜਿਹੜੇ ਉਹ ਆ ਕੇ ਇਸ ਪ੍ਰੋਟੈਸਟ ਦੇ ਵਿੱਚ ਇਸ ਟਾਈਮ ਸ਼ਿਰਕਤ ਜਿਹੜੇ ਉਹ ਕਰ ਰਹੇ ਆ। ਤੇ ਮੈਂ ਦੇਖ ਰਿਹਾ ਵੀ ਨੈਸ਼ਨਲ ਮੀਡੀਆ, ਲੋਕਲ ਮੀਡੀਆ ਉਹ ਵੀ ਇੱਥੇ ਨਾਲ ਦੇ ਨਾਲ ਇਸ ਕਵਰੇਜ ਕਰਨ ਦੇ ਲਈ ਉੱਥੇ ਪਹੁੰਚੇ ਹੋਏ ਆ ਜੀ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕੈਲੀਫੋਰਨੀਆ 'ਚ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ ਕਿਸਾਨਾਂ ਵੱਲੋਂ। ਆਪਾਂ ਸਾਰਿਆਂ ਨੂੰ ਫਾਰਮਰਸ ਦੇ ਨਾਲ ਸਾਥ ਦੇਣਾ ਚਾਹੀਦਾ। ਦੇਖੋ, ਜਦੋਂ ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਇਹ ਪ੍ਰੋਟੈਸਟ ਹੋ ਰਿਹਾ ਸੀ, ਪੂਰੇ ਬਾਹਰਲੇ ਜਿੰਨੇ ਮੁਲਕਾਂ ਦੇ ਵਿੱਚ ਪੰਜਾਬੀ ਵਸਦੇ ਆ ਉਹਨਾਂ ਨੇ ਵੱਧ ਚੜ ਕੇ ਜਿਹੜਾ ਹਿੱਸਾ ਪਾਇਆ ਸੀ ਉਹਦੇ ਵਿੱਚ। ਸੋ ਤੁਸੀਂ ਲਾਈਵ ਕਵਰੇਜ ਵੀ ਇਸ ਟਾਈਮ ਦੇਖ ਰਹੇ ਹੋ ਫੇਸਬੁੱਕ, YouTube, ਜੇ ਤੁਸੀਂ ਪੰਜਾਬੀ ਰੇਡੀਓ USA ਦੀ ਖੋਲੋਗੇ ਤੇ ਉੱਥੇ ਲਾਈਵ ਕਵਰੇਜ ਤੁਸੀਂ ਦੇਖ ਰਹੇ ਹੋ। ਜੀ ਬਿਲਕੁਲ ਜੀ, ਤਸਵੀਰਾਂ ਆਲਰੇਡੀ ਅਸੀਂ ਨਾਲ ਪਾ ਰਹੇ ਹਾਂ। ਬਾਕੀ ਕਿਸਾਨ ਦੇਖੋ ਜਿੱਥੇ ਆਉਂਦੇ ਆ ਉਹ ਆਪਣਾ ਜਿਹੜਾ ਲੰਗਰ ਦਾ ਪ੍ਰਬੰਧ, ਲੋਕਾਂ ਦੇ ਲਈ ਚਾਹ ਪਾਣੀ ਦਾ, ਉਹ ਸਾਰਾ ਪ੍ਰਬੰਧ ਵੀ ਉਹ ਨਾਲ ਕਰਕੇ ਲੈ ਕੇ ਆਏ ਆ। ਦੂਰ ਦਰਾਡਿਓਂ ਜਿਹੜੇ ਲੋਕ ਆ ਉਹ ਤੁਰੇ ਹੋਏ ਨੇ ਕਿਉਂਕਿ ਸਵੇਰ ਦੇ 4 ਵਜੇ ਦੇ ਜਿਹੜੇ ਉੱਥੇ ਇਸ ਟਾਈਮ ਆ। ਸੋ ਵੱਖ-ਵੱਖ ਕਮਿਊਨਿਟੀਜ਼, ਵੱਖ-ਵੱਖ ਧਰਮਾਂ ਤੇ ਵੱਖ-ਵੱਖ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕ ਇਸ ਟਾਈਮ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਜਿਹੜਾ ਉਹ ਪਾ ਰਹੇ ਨੇ। ਤੇ ਇਸ ਟਾਈਮ ਸੁੱਤੀ ਹੋਈ ਜਿਹੜੀ ਕਹਿ ਸਕਦੇ ਹਾਂ ਵੀ ਸੈਕਰਾਮੈਂਟੋ ਦੀ ਐਡਮਿਨਿਸਟ੍ਰੇਸ਼ਨ, ਬਿਊਰੋਕ੍ਰੇਸੀ ਕਹਿ ਲਓ, ਸਰਕਾਰ ਕਹਿ ਲਓ, ਉਹਨਾਂ ਦੇ ਕੰਨਾਂ 'ਚ ਆਪਣੀ ਜਿਹੜੀ ਆਵਾਜ਼ ਆ ਉਹ ਪਾਉਣ ਦੇ ਲਈ ਇਹਨਾਂ ਨੇ ਅੱਜ ਇਹ ਪ੍ਰੋਟੈਸਟ ਉਲੀਕਿਆ ਆ। ਕੱਲ ਵੀ ਆਪਾਂ ਜਦੋਂ ਗੱਲ ਕਰ ਰਹੇ ਸੀ ਇਹਨਾਂ ਦੇ ਨਾਲ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ, ਤਾਂ ਉਹਨਾਂ ਨੇ ਦੱਸਿਆ ਸੀਗਾ ਵੀ ਸਾਨੂੰ ਮਜਬੂਰਨ ਇਹ ਸਟੈਪ ਇੱਕ ਹਿਸਾਬ ਦੇ ਨਾਲ ਚੱਕਣਾ ਜਿਹੜਾ ਉਹ ਪੈ ਰਿਹਾ ਆ। ਚਾਹੁੰਦੇ ਤੇ ਆ ਵੀ ਮਸਲਾ ਜਿਹੜਾ ਆਰਾਮ ਦੇ ਨਾਲ ਹੱਲ ਹੋ ਜਾਵੇ, ਸਾਡੀ ਗੱਲ ਸੁਣ ਲੈਣ, ਪਰ ਬਿਠਾਉਂਦੇ ਨਹੀਂ, ਗੱਲ ਨਹੀਂ ਕਰਦੇ। ਚਾਹੇ ਦੇ ਨਾਲ ਆਪਣੀਆਂ ਜਿਹੜੀਆਂ ਚੀਜ਼ਾਂ ਉਹ ਥੋਪੀ ਜਾ ਰਹੇ ਆ। ਸੋ ਬਟ ਦੇ ਨੀਡ ਟੂ ਲਿਸਨ ਟੂ ਦ ਫਾਰਮਰਸ, ਵੀ ਇਹਨਾਂ ਨੂੰ ਵੀ ਜਿਹੜਾ ਸੁਣਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਹ ਪ੍ਰੋਟੈਸਟ ਇਸ ਟਾਈਮ ਲਗਾਤਾਰ ਚੱਲ ਰਿਹਾ ਆ। ਦੁਪਹਿਰ ਦੇ 2 ਵਜੇ ਤੱਕ ਇਹ ਜਿਹੜਾ ਪ੍ਰੋਟੈਸਟ ਆ ਇੱਥੇ ਚੱਲਣਾ ਆ। ਭਾਸ਼ਣ ਜਿਹੜੇ ਉਹ ਚੱਲਣੇ ਨੇ, ਗੱਲਬਾਤ ਜਿਹੜੀ ਇੱਥੇ ਉਹ ਹੋਣੀ ਆ। ਸੋ ਸਮੇਂ-ਸਮੇਂ ਸਿਰ ਆਪਾਂ ਤੁਹਾਡੇ ਨਾਲ ਜੁੜ ਕੇ ਤੁਹਾਨੂੰ ਇਹਨਾਂ ਪ੍ਰੋਟੈਸਟ ਦੀ ਇਸ ਦੀ ਜਿਹੜੀ ਆ ਉਹ ਅਪਡੇਟ ਆ ਉਹ ਤੁਹਾਨੂੰ ਕਰਦੇ ਰਹਾਂਗੇ। ਜੀ ਬਹੁਤ ਧੰਨਵਾਦ ਇਸ ਅਪਡੇਟ ਦੇ ਲਈ ਰਾਜਕਰਨਵੀਰ ਸਿੰਘ ਜੀ। ਮਿਹਰਬਾਨੀ ਪ੍ਰਵੀਨ ਜੀ, ਮਿਹਰਬਾਨੀ। ਸੋ ਤੁਸੀਂ ਜਿੰਨੇ ਵੀ ਸਾਡੇ ਸਰੋਤੇ ਸੈਕਰਾਮੈਂਟੋ, ਯੂਬਾ ਸਿਟੀ, ਲੋਡ-ਆਈ, ਸਟਾਕਟਨ ਏਰੀਆ 'ਚ ਆ, ਕਿਉਂਕਿ ਘੰਟੇ ਦਾ ਰਸਤਾ ਆ, ਜੇ ਜਾ ਸਕਦੇ ਆ ਜ਼ਰੂਰ ਉੱਥੇ ਜਾ ਕੇ ਸਾਥ ਦਿਓ। ਕਾਫੀ ਵੱਡੀ ਗਿਣਤੀ 'ਚ ਆਪਣੇ ਭੈਣ ਭਰਾ ਪਹੁੰਚੇ ਆ। ਪੂਰਾ ਨੈਸ਼ਨਲ ਮੀਡੀਆ, ਫੌਕਸ, CNN ਹੋਰ ਸਾਰੇ ਉੱਥੇ ਪਹੁੰਚੇ ਹੋਏ ਆ, ਕਿਉਂਕਿ ਇੱਕ ਬਹੁਤ ਵੱਡੀ ਪ੍ਰੋਬਲਮ ਆ। 4ਥਾ ਸਾਲ ਹੋ ਗਿਆ ਕੈਲੀਫੋਰਨੀਆ ਦੇ ਵਿੱਚ ਸੋਕਾ ਪਏ ਨੂੰ, ਡਰਾਊਟ ਆਏ ਨੂੰ, ਤੇ ਕਿਸਾਨਾਂ ਦੀਆਂ ਹੁਣ ਜੋ ਟਿਊਬਵੈਲਸ ਆ ਉਹਨਾਂ ਦੇ ਉੱਤੇ ਉਹ ਮੀਟਰ ਲਾਉਣ ਦੀ ਜਿਹੜੀ ਗੱਲਬਾਤ ਚੱਲ ਰਹੀ ਆ ਵੀ ਉਹ ਕਿੰਨਾ ਪਾਣੀ ਕੱਢ ਸਕਦੇ, ਜੇ ਜ਼ਿਆਦਾ ਕੱਢੂਗੇ ਤਾਂ ਉਹਦੇ ਉੱਤੇ ਜੋ ਫਾਈਨ ਪਊਗਾ। ਸੋ ਹੋਰ ਨਹਿਰਾਂ ਕੱਢਣ ਦੀ ਜਿਹੜੀ ਜ਼ਰੂਰਤ ਹੈਗੀ ਆ। ਸੋ ਆਪਾਂ ਦੇਖ ਸਕਦੇ ਹਾਂ ਵੀ ਕਾਫੀ ਜੋ ਆਪਣੇ ਪੰਜਾਬੀ ਭੈਣ ਭਰਾ ਹੈਗੇ ਆ
ਪ੍ਰੋਟੈਸਟਰਸ ਆ ਉਹਨਾਂ ਨੇ ਜਿਹੜੇ ਸਾਈਨ ਫੜੇ ਹੋਏ ਆ, ਸਪੋਰਟ ਫਾਰਮਰ, ਸੇਵ ਫਾਰਮਸ, ਸੇਵ ਕਮਿਊਨਿਟੀ, ਸੇਵ ਫੈਮਿਲੀਜ਼, ਪ੍ਰੋਟੈਸਟ ਗੋਇੰਗ ਔਨ। ਤੇ ਤੁਹਾਨੂੰ ਯਾਦ ਹੋਊਗਾ ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ, ਕੋਲਿੰਗਾ ਇਹ ਟਾਊਨ ਹੈਗਾ ਕੈਲੀਫੋਰਨੀਆ ਦੇ ਵਿੱਚ, ਤੇ ਉੱਥੇ ਜਿਹੜਾ ਆ ਬਹੁਤ ਜ਼ਿਆਦਾ ਸੋਕੇ ਦਾ ਅਸਰ ਆ। ਉੱਥੇ ਤਾਂ ਵਾਈਸ ਮੇਅਰ ਵੀ ਪਹੁੰਚਿਆ ਆ। ਉੱਥੇ ਤਾਂ ਸਿਚੁਏਸ਼ਨ ਇਹ ਹੋਣ ਵਾਲੀ ਆ, ਕਹਿੰਦੇ ਵੀ ਬਾਈ ਟ੍ਰੇਨ ਉੱਥੇ ਜਿਹੜਾ ਪਾਣੀ ਆ ਉਹ ਪਹੁੰਚਾਇਆ ਜਾਊਗਾ। ਤੇ ਦੇਖੋ ਪ੍ਰੋਟੈਸਟ ਕਰਨਾ ਹਰ ਇੱਕ ਦਾ ਹੱਕ ਹੈਗਾ। ਗੋਰੇ ਵੀ ਪਹੁੰਚੇ ਆ, ਸਾਰੇ ਧਰਮਾਂ ਦੇ ਲੋਕ, ਸਾਰੇ ਕਮਿਊਨਿਟੀਆਂ ਦੇ ਲੋਕ ਉੱਥੇ ਜਿਹੜੇ ਪਹੁੰਚੇ ਹੋਏ ਆ। ਇੱਕੋ ਇੱਕ ਮੁਲਕ ਆ ਅਮਰੀਕਾ, ਦੇਖੋ ਵੀ ਅਗਲੇ ਪਰਮਿਟ ਵੀ ਦਿੰਦੇ ਆ, ਤੇ ਐਨ ਬੜਾ ਪੀਸਫੁਲ ਪ੍ਰੋਟੈਸਟ ਹੋ ਰਿਹਾ। ਤੇ ਪਿਛਲੇ ਕੁਝ ਮਹੀਨੇ ਪਹਿਲਾਂ ਜੋ ਆਪਣੇ ਖੇਤਾਂ 'ਚ ਕੰਮ ਕਰਦੇ ਆ, ਉਹਨਾਂ ਨੇ ਪ੍ਰੋਟੈਸਟ ਕੀਤਾ ਸੀ, ਤੇ ਉਹ ਤੁਰ ਕੇ ਆਏ ਸੀ। ਉਹ ਵੀ ਇੱਧਰੋਂ ਹੀ ਆਏ ਸੀਗੇ, ਟੁਲੇਰੀ ਕਾਉਂਟੀ ਤੋਂ ਸੈਕਰਾਮੈਂਟੋ 20 ਦਿਨਾਂ ਦੇ ਵਿੱਚ ਪਹੁੰਚੇ ਸੀਗੇ। ਤੇ ਉਹਨਾਂ ਨੇ ਵੀ ਆਪਣਾ ਜੋ ਉਹਨਾਂ ਦੀ ਡਿਮਾਂਡ ਸੀਗੀ ਮਿਨੀਮਮ ਵੇਜ ਦੀ $15 ਦੀ, ਤੇ ਹੋਰ ਯੂਨੀਅਨ ਦੇ ਮੈਂਬਰ ਬਣਨ ਦੇ ਲਈ, ਉਹ ਸਾਰੀਆਂ ਡਿਮਾਂਡਸ ਉਹਨਾਂ ਨੇ ਉੱਥੇ ਜਾ ਕੇ ਪੇਸ਼ ਕੀਤੀਆਂ, ਤੇ ਉਹ ਬਣ ਵੀ ਗਏ। ਉਹਨਾਂ ਨੇ ਉਹ ਜਿਹੜਾ ਆ ਪਾਸ ਵੀ ਕੀਤਾ ਗਵਰਨਰ ਨੇ। ਸੋ ਹੋਪਫੁਲੀ ਗਵਰਨਰ ਜੋ ਆਪਣੇ ਕਿਸਾਨ ਭੈਣ ਭਰਾ ਹੈਗੇ ਆ, ਉਹਨਾਂ ਦੀ ਵੀ ਗੱਲਬਾਤ ਸੁਣੂਗਾ। ਸੋ ਜਿੰਨੇ ਵੀ ਸਾਡੇ ਸਰੋਤੇ ਦੇਖ ਰਹੇ ਆ, ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ, YouTube ਚੈਨਲ ਤੇ ਉੱਥੋਂ ਲਾਈਵ ਚੱਲ ਰਿਹਾ ਹੈਗਾ, ਤੇ ਤੁਸੀਂ ਜਾ ਕੇ ਦੇਖ ਸਕਦੇ ਆ ਆਪਣੇ ਟੀਵੀ ਦੇ ਉੱਤੇ, ਫੇਸਬੁੱਕ ਦੇ ਉੱਤੇ, ਤੇ ਉੱਥੇ ਆਪ ਜਾ ਕੇ ਆਪਣੀ ਹਾਜ਼ਰੀ ਵੀ ਲਵਾ ਸਕਦੇ ਆ। ਸੇਵ ਫਾਰਮਰਸ, ਸੇਵ ਵਾਟਰ ਫॉर एवरीवन, ਸਪੋਰਟ ਫਾਰਮਰਸ। ਕਿਉਂਕਿ ਪ੍ਰੋਬਲਮ ਕੀ ਆ ਵੀ ਆਪਾਂ ਬਹੁਤ ਸਾਰੀ ਜਿਹੜੀ ਕਮਿਊਨਿਟੀ ਆ ਨਾ ਵੱਡੇ ਸ਼ਹਿਰਾਂ 'ਚ ਰਹਿੰਦੀ ਆ, ਚਾਹੇ ਸੈਕਰਾਮੈਂਟੋ ਹੋ ਗਿਆ, ਬੇ ਏਰੀਏ ਦੇ ਸ਼ਹਿਰ ਹੋ ਗਿਆ, ਲਾਸ ਐਂਜਲਸ ਹੋ ਗਿਆ। ਜੇ ਕਿਤੇ ਤੁਸੀਂ 99 ਤੇ ਜਾਓ, 5 ਤੇ ਜਾਓ ਨਾ, ਤੁਸੀਂ ਸਾਈਨ ਦੇਖੋਗੇ ਵੀ ਕਿੱਦਾਂ ਸੇਵ ਵਾਟਰ, ਕਿੰਨੇ ਜ਼ਿਆਦਾ ਜਿਹੜੇ ਕਿਸਾਨ ਆ ਉਹ ਇਸ ਟਾਈਮ ਦੇ ਉੱਤੇ ਦੁਖੀ ਹੈਗੇ ਆ। ਕਹਿੰਦੇ ਨੋ ਫੂਡ ਸਿਕਿਉਰਿਟੀ ਵਿਦਆਊਟ ਫਾਰਮਰਸ, ਸਪੋਰਟ ਫਾਰਮਰਸ, ਫਾਰਮਰਸ ਪ੍ਰੋ এনवायरमेंट। ਸੋ ਕਾਫੀ ਜਿਹੜੇ ਸਾਈਨ ਆ ਉਹਨਾਂ ਨੇ ਫੜੇ ਹੋਏ ਆ। ਸੋ ਆਪਾਂ ਨਾਲ ਦੀ ਨਾਲ ਜਿਹੜੀ ਆ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਰਾਜਕਨਵੀਰ ਸਿੰਘ ਹੁਣੀ ਸਾਡੇ ਨਾਲ ਸੈਕਰਾਮੈਂਟੋ ਤੋਂ ਜੁੜੇ ਸੀ। ਸੈਕਰਾਮੈਂਟੋ ਸਟੇਟ ਕੈਪੀਟਲ ਦੇ ਸਾਹਮਣੇ ਇਹ ਪ੍ਰੋਟੈਸਟ ਹੋ ਰਿਹਾ ਹੈਗਾ। ਬੜਾ ਸ਼ਾਂਤਮਈ ਪ੍ਰੋਟੈਸਟ ਆ, ਤੇ ਕਾਫੀ ਵੱਡੀ ਗਿਣਤੀ 'ਚ ਨੈਸ਼ਨਲ ਮੀਡੀਆ ਉੱਥੇ ਜਿਹੜਾ ਪਹੁੰਚਿਆ ਹੋਇਆ ਹੈਗਾ ਜੀ। ਤੇ ਅਗਲੀਆਂ ਕੁਝ ਖਬਰਾਂ ਵੱਲ ਚਲੀਏ, ਫਿਰ ਉਹ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਵਾਂਗੇ ਜੀ। ਤੇ ਅਗਲੀ ਖਬਰ ਵੱਲ ਚਲੀਏ, ਤੇ ਜੋ ਇੰਗਲੈਂਡ ਦੇ ਵਿੱਚ UK ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਆ, ਉਹਨਾਂ ਨੇ ਆਪਣੀ ਜਿਹੜੀ ਪੋਜੀਸ਼ਨ ਆ ਉਹ ਸਾਂਭ ਲਈ ਹੈਗੀ ਆ, ਤੇ ਪਹਿਲੀ ਵਾਰੀ ਉਹ ਹੁਣ ਸੈਨੇਟ 'ਚ ਮਿਲੇ ਹੈਗੇ ਆ, ਤੇ ਉਹਨਾਂ ਦੇ ਲਈ ਕਾਫੀ ਚੁਣੌਤੀਆਂ ਹੈਗੀਆਂ ਆ। ਤੇ ਪਰ ਉਹ ਕਹਿੰਦਾ ਵੀ ਮੈਂ ਆਪਣੇ ਆਪ ਦੇ ਵਿੱਚ ਕੌਨਫੀਡੈਂਟ ਹੈਗਾ ਆ, ਇਹ ਜਿਹੜੇ ਸਾਰੇ ਚੈਲੰਜਸ ਆ ਉਹਨਾਂ ਨੂੰ ਅਸੀਂ ਫਾਈਟ ਕਰਾਂਗੇ, ਤੇ ਆਪਾਂ ਜੋ ਵਾਅਦੇ ਆ ਉਹ UK ਦੇ ਲੋਕ ਆ ਉਹਨਾਂ ਨੂੰ ਡਿਲੀਵਰ ਕਰਾਂਗੇ। ਸੋ ਕਹਿੰਦੇ ਵੀ ਹੁਣ ਇਹ ਸਾਡੇ ਕੋਲ ਸਮਾਂ ਆ, ਆਪਾਂ ਕੰਮ ਕਰੀਏ, ਲੋਕਾਂ ਦਾ ਟਰਸਟ ਬਣਾਈਏ ਜੋ ਬ੍ਰਿਟਿਸ਼ ਲੋਕ ਹੈਗੇ ਆ। This morning I set out to cabinet the enormous task we face, then why I am confident that this government can rise to the challenge and deliver for the whole UK। ਉਹਨਾਂ ਨੇ ਜੋ ਟਵੀਟ ਕੀਤਾ ਹੈਗਾ। ਸੋ ਇਹ ਤੀਜੇ ਪ੍ਰਾਈਮ ਮਿਨਿਸਟਰ ਹੈਗੇ ਆ ਇੰਗਲੈਂਡ ਦੇ ਵਿੱਚ ਪਿਛਲੇ 44 ਦਿਨਾਂ ਦੇ ਵਿੱਚ, ਤੇ ਤੁਸੀਂ ਹੁਣ ਹਿਸਾਬ ਲਾ ਲਓ ਵੀ ਉੱਥੇ ਦਾ ਕੀ ਬੁਰਾ ਹਾਲ ਇਸ ਟਾਈਮ ਬਣਿਆ ਹੋਇਆ। ਲਿਜ਼ ਟਰੱਸ ਨੇ ਸਿਰਫ 44 ਦਿਨਾਂ 'ਚ ਹੀ ਅਸਤੀਫਾ ਦੇ ਦਿੱਤਾ ਸੀ ਆਪਣਾ। ਇਕੋਨਮੀ ਉੱਥੇ ਬੜੀ ਬੁਰੀ ਹਾਲ ਆ, ਪਾਉਂਡ ਜਿਹੜਾ ਬੜਾ ਥੱਲੇ ਚਲਾ ਗਿਆ ਹੈਗਾ ਆ। ਇੱਕ ਦਿਨ ਪਹਿਲਾਂ ਹੀ ਰਿਸ਼ੀ ਸੁਨਕ ਜੋ ਆ ਉਹ ਕਿੰਗ ਚਾਰਲਸ III ਨੂੰ ਮਿਲੇ ਸੀਗੇ, ਜਦੋਂ ਲਿਜ਼ ਟਰੱਸ ਉਹਨਾਂ ਨੇ ਆਪਣਾ ਜੋ ਰੈਜ਼ੀਡੈਂਸ ਹੈਗਾ 10 ਡਾਊਨਿੰਗ ਸਟਰੀਟ ਵਾਲਾ ਉਹ ਛੱਡ ਦਿੱਤਾ, ਤੇ ਹੁਣ ਉਹਨਾਂ ਨੇ ਜਿਹੜੀ ਆ ਆਪਣੀ ਪੋਜੀਸ਼ਨ ਲੈ ਲਈ ਹੈਗੀ ਆ। ਸੋ ਦੇਖਦੇ ਆ, ਕਿਉਂਕਿ ਕਹਿੰਦੇ ਵੀ ਅਮੀਰਾਂ ਦੇ ਵਿੱਚੋਂ ਆ, ਪਰ ਜੋ ਆਮ ਲੋਕ ਆ ਉਹ ਕਹਿੰਦੇ ਵੀ ਉਹਨਾਂ ਨੂੰ ਪਤਾ ਨਹੀਂ ਰਿਸ਼ੀ ਸੁਨਕ ਨੂੰ ਆਮ ਲੋਕਾਂ ਦੀਆਂ ਕੀ ਪ੍ਰੋਬਲਮ ਆ। ਆਪਾਂ ਕੱਲ ਵੀ ਸਾਂਝੀ ਕੀਤੀ ਸੀ ਵੀ ਉਹਨਾਂ ਦੀ ਜੋ ਨੈਟ ਵਰਥ ਆ ਉਹ 800 ਮਿਲੀਅਨ ਤੋਂ ਵੀ ਉੱਤੇ ਆ। ਈਵਨ ਕਹਿੰਦੇ ਰਾਜੇ ਨਾਲੋਂ ਵੀ ਜ਼ਿਆਦਾ ਇਨਕਮ ਆ ਇੰਗਲੈਂਡ ਦੇ ਨਾਲੋਂ। ਉਹਨਾਂ ਦੀ ਵਾਈਫ ਇੰਡੀਆ ਦੀ ਇਨਫੋਸਿਸ ਜੋ ਕੰਪਨੀ ਆ ਬਹੁਤ ਵੱਡੀ, ਉਹਦੀ ਡਾਟਰ ਹੈਗੀ ਆ। ਸੋ ਇਧਰੋਂ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਵਧਾਈਆਂ ਦਿੱਤੀਆਂ ਹੈਗੀਆਂ ਰਿਸ਼ੀ ਸੁਨਕ ਨੂੰ, ਵੀ ਅਸੀਂ ਰਲ ਕੇ ਜਿਹੜਾ ਕੰਮ
ਕਰਾਂਗੇ। ਜੀ ਆਪੋਜੀਸ਼ਨ ਕਹਿ ਰਹੀ ਆ ਵੀ ਇਸ ਟਾਈਮ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਲੋਕਾਂ ਦਾ ਟਰਸਟ ਨਹੀਂ ਹੈਗਾ, ਸੋ ਇਹਨਾਂ ਨੂੰ ਜਿਹੜੀਆਂ ਇਲੈਕਸ਼ਨਸ ਆ ਉਹ ਜਲਦੀ ਤੋਂ ਜਲਦੀ ਕਰਾਉਣੀਆਂ ਚਾਹੀਦੀਆਂ ਆ। ਜੀ ਸੋ ਦੇਖਦੇ ਆ ਕਿੰਨੀ ਕੁ ਹਾਲਤ ਸੁਧਰਦੀ ਆ, ਕੀ ਬਣਦਾ ਹੈਗਾ, ਉਹ ਜ਼ਰੂਰ ਆਪਾਂ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੇ ਕਰਦੇ ਰਹਾਂਗੇ। ਹਾਂਜੀ ਬਿਲਕੁਲ, ਇੱਥੇ ਹਰਜੋਤ ਸਿੰਘ ਜੀ ਰੁਕਦੇ ਹਾਂ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਨੇ। ਹੁਣੇ ਤਾਜ਼ਾ ਖਬਰ ਇੱਕ ਆਈ ਹੈ ਕਿ ਈਰਾਨ ਦੇ ਸ਼ਿਰਾਜ਼ ਦੇ ਵਿੱਚ ਬੰਦੂਕਧਾਰੀ ਨੇ ਗੋਲੀਆਂ ਚਲਾ ਕੇ ਅੰਨ੍ਹੇਵਾਹ 15 ਜਣਿਆਂ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇਸ ਖਬਰ ਦੇ ਵੇਰਵੇ ਸਾਂਝੇ ਕਰਾਂਗੇ ਆਪਾਂ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਝਾਤਖੋਰੀ ਕਰਨ ਦੇ ਲਈ, ਖਬਰਾਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਸੋ ਅਗਲੀਆਂ ਖਬਰਾਂ ਵੱਲ ਚੱਲੀਏ। ਯੂਐਸਏ ਦੇ ਵਿੱਚ ਮੌਰਗੇਜ ਦੇ ਜੋ ਇੰਟਰਸਟ ਰੇਟ ਆ ਉਹ 7.16% ਤੇ ਚਲੇ ਗਏ। 30 ਈਅਰ ਫਿਕਸ ਜੀ। ਜੋ ਲੋਨ ਹੁੰਦਾ ਹੈਗਾ ਆ 30 ਸਾਲਾਂ ਦਾ ਫਿਕਸ 7.16% ਤੇ ਚਲੇ ਗਿਆ। ਇਹ ਹਾਈਐਸਟ ਆ 2001 ਤੋਂ ਬਾਅਦ। 21 ਸਾਲਾਂ ਬਾਅਦ ਇੰਨੇ ਚੱਲ ਗਏ ਤੇ ਆਉਣ ਵਾਲੇ ਹਫਤੇ ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਇੱਕ ਵਾਰੀ ਫਿਰ ਆਪਣੀ ਮੀਟਿੰਗ ਕਰਨ ਜਾ ਰਿਹਾ ਤੇ ਇਹ ਖਬਰਾਂ ਆ ਰਹੀਆਂ ਵੀ 75 ਬੇਸਿਸ ਪੁਆਇੰਟ ਹੋਰ ਇੰਟਰਸਟ ਰੇਟ ਇਨਕਰੀਜ਼ ਹੋਣਾ। ਸੋ ਇਹ ਲਗਭਗ 8% ਤੇ ਅਗਲੇ ਮਹੀਨੇ ਚਲੇ ਜਾਣਾ ਹੈ। ਸੋ ਆਪਾਂ ਪਿਛਲੇ 2 ਸਾਲਾਂ ਤੋਂ ਸਰੋਤਿਆਂ ਨਾਲ ਦੱਸਦੇ ਰਹੇ ਹਾਂ, ਬਹੁਤ ਵਾਰ ਲੋਕ ਜੋ 2010 ਤੋਂ ਬਾਅਦ ਆਏ ਆ, 2008 ਤੋਂ ਬਾਅਦ ਆਏ ਆ, ਜਿਨ੍ਹਾਂ ਨੇ ਰਿਸੈਸ਼ਨ ਨਹੀਂ ਦੇਖਿਆ, ਉਹਨਾਂ ਨੂੰ ਇਹ ਸੀ ਵੀ ਇੱਥੇ ਕੁਛ ਨਹੀਂ ਹੋਣਾ, ਘਰਾਂ ਦੀਆਂ ਪ੍ਰਾਈਸਾਂ ਨਹੀਂ ਘਟਣੀਆਂ, ਆਹ ਨਹੀਂ ਹੋਣਾ। ਤੇ ਹੁਣ ਦੇਖ ਲਓ ਵੀ ਤੁਹਾਡੇ ਸਾਹਮਣੇ ਕੀ ਆ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਬੇ ਏਰੀਆ ਚ ਪੂਰੇ ਕੈਲੀਫੋਰਨੀਆ ਚ ਦੇਖਿਆ ਜਾਵੇ ਸਭ ਤੋਂ ਘੱਟ ਰੀਅਲ ਸਟੇਟ ਦੀ ਐਕਟੀਵਿਟੀ ਆ। ਕੁਝ ਵਿਕੇ ਨਹੀਂ ਰਿਹਾ, ਕੋਈ ਖਰੀਦ ਨਹੀਂ ਰਿਹਾ, ਕਿਉਂਕਿ ਇੰਟਰਸਟ ਰੇਟ ਇੰਨੇ ਜ਼ਿਆਦਾ ਹਾਈ ਹੋ ਗਏ ਆ। ਐਵਰੇਜ ਕੰਟਰੈਕਟ ਰੇਟ 30 ਸਾਲਾਂ ਦੇ ਫਿਕਸ ਰੇਟ ਦਾ 22 ਬੇਸਿਸ ਪੁਆਇੰਟ ਵੱਧ ਗਿਆ 7.16%, ਜੋ 21 ਅਕਤੂਬਰ ਨੂੰ ਐਂਡ ਹੋਇਆ ਆ। ਇਹ MBA ਦਾ ਮਾਰਕੀਟ ਕੰਪੋਜ਼ਿਟ ਇੰਡੈਕਸ ਹੈਗਾ ਆ। ਉਹਨਾਂ ਨੇ ਕਿਹਾ ਵੀ ਲੋਨ ਐਪਲੀਕੇਸ਼ਨ ਵੋਲੀਅਮ ਵੀ 1.7% ਪਹਿਲੇ ਵੀਕ ਨਾਲੋਂ ਡਾਊਨ ਡਿੱਗ ਗਈਆਂ। ਮੌਰਗੇਜ ਲੋਨ ਲੈਣ ਦੀਆਂ ਐਪਲੀਕੇਸ਼ਨਾਂ ਜੋ ਆ 1997 ਤੋਂ ਬਾਅਦ ਇੰਨਾ ਜ਼ਿਆਦਾ ਸਲੋ ਹੋਇਆ ਹੈਗਾ। 25 ਸਾਲ ਹੋ ਗਏ, 25 ਸਾਲਾਂ ਬਾਅਦ ਇੰਨਾ ਜ਼ਿਆਦਾ ਜੋ ਮੌਰਗੇਜ ਲੈਣ ਦੀਆਂ ਐਪਲੀਕੇਸ਼ਨਾਂ ਆ ਉਹਨਾਂ ਦੇ ਵਿੱਚ ਘਾਟਾ ਆਇਆ ਹੈਗਾ। ਸੋ ਸਾਰਾ ਕੁਝ ਫੈਡਰਲ ਰਿਜ਼ਰਵ ਬੋਰਡ ਇਹੀ ਕਹਿ ਰਿਹਾ ਵੀ ਆਪਾਂ ਇਕਨੋਮੀ ਨੂੰ ਜਿਹੜਾ ਆ ਇਨਫਲੇਸ਼ਨ ਨੂੰ ਸਲੋ ਕਰਨ ਦੇ ਲਈ ਇਹ ਕਰ ਰਹੇ ਆ। ਪਰ ਇਹ ਸਾਰੇ ਕਾਸੇ ਦਾ ਜੋ ਰਿਜ਼ਲਟ ਆ, ਬਹੁਤ ਸਾਰੇ ਜੋ ਕੰਪਨੀਆਂ ਦੇ CEO ਆ, ਖਾਸ ਕਰਕੇ ਗੋਲਡਮੈਨ ਸੈਕ ਦੇ ਜਾਂ JP ਮੋਰਗਨ ਦੇ, ਉਹ ਇਹ ਕਹਿ ਰਹੇ ਆ ਵੀ ਇਕਨੋਮੀ ਆਲਰੇਡੀ ਰਿਸੈਸ਼ਨ ਵੱਲ ਚੱਲ ਰਹੀ ਆ। ਲੇਬਰ ਟਾਈਟਨੈਸ ਜੋ ਆ ਉਹ ਫੈਡਰਲ ਰਿਜ਼ਰਵ ਬੋਰਡ ਨੂੰ ਅਗਰੈਸਿਵ ਬਣਾ ਰਹੀ ਆ, ਕਿਉਂਕਿ ਲੇਬਰ ਹਜੇ ਵੀ ਨਹੀਂ ਮਿਲ ਰਹੀ। ਸੋ ਕਹਿੰਦੇ ਵੀ ਅਗਲੇ ਸਾਲ ਦੇ ਮਈ-ਜੂਨ ਚ ਪਤਾ ਲੱਗੂਗਾ, ਕਿਉਂਕਿ ਲੋਕਾਂ ਦੇ ਕੋਲ ਸਰਪਲਸ ਮਨੀ ਬਹੁਤ ਸੀ, ਲੋਕਾਂ ਦੇ ਕੋਲ ਪੈਸਾ ਕਾਫੀ ਇਕੱਠਾ ਹੋਇਆ ਸੀ। ਗਵਰਨਮੈਂਟ ਨੇ ਬੜਾ ਦਿੱਤਾ ਸੀ ਵੱਖ-ਵੱਖ ਪ੍ਰੋਗਰਾਮਾਂ ਦੇ ਤਹਿਤ, ਕਿਸੇ ਦਾ ਰੈਂਟ ਫ੍ਰੀ, ਕਿਸੇ ਦੇ ਆਪਾਂ ਦੇਖੀ ਆ ਵੀ ਕਿਦਾਂ PPP ਲੋਨ ਜਾਂ ਹੋਰ। ਸੋ ਲੋਕਾਂ ਕੋਲ ਪੈਸੇ ਬਹੁਤ ਇਕੱਠੇ ਹੋਏ ਸੀ। ਹੁਣ ਅਗਲੇ ਸਾਲ ਦੇ ਮਈ-ਜੂਨ ਤੱਕ ਇਹ ਕਹਿੰਦੇ ਵੀ ਕਾਫੀ ਲੋਕਾਂ ਦੇ ਜੋ ਪੈਸੇ ਆ ਉਹ ਇਕੱਠੇ ਕੀਤੇ ਉਹ ਖਤਮ ਹੋਣੇ ਆ। ਉਹ ਤੋਂ ਬਾਅਦ ਫਿਰ ਪਤਾ ਲੱਗੂਗਾ ਇਕਨੋਮੀ ਕਿੱਧਰ ਨੂੰ ਜਾਂਦੀ ਹੈਗੀ ਆ ਤੇ ਫੈਡਰਲ ਰਿਜ਼ਰਵ ਬੋਰਡ ਫਿਰ ਕਿੰਨਾ ਕੁ ਇੰਟਰਸਟ ਰੇਟ ਵਧਾਉਂਦਾ ਆ ਜਾਂ ਉਹ ਰੁਕਦੇ ਹੈਗੇ ਆ। ਵਾਲ ਸਟਰੀਟ ਦੇ ਟਾਈਟਨ ਡਾਮਿਅਨ ਉਹ ਇਹ ਕਹਿ ਰਹੇ ਆ ਫੈਡਰਲ ਰਿਜ਼ਰਵ ਬੋਰਡ ਅਗਰੈਸਿਵਲੀ ਇੰਟਰਸਟ ਰੇਟ ਵਧਾਉਂਦਾ ਰਹੂਗਾ ਜਦੋਂ ਤੱਕ ਇਨਫਲੇਸ਼ਨ ਮੋੜਾ ਨਹੀਂ ਖਾਂਦੀ। ਪਰ ਇਨਫਲੇਸ਼ਨ ਬਹੁਤ ਹਾਈ ਆ, ਆਪਾਂ ਨੂੰ ਪਤਾ ਹੀ ਆ ਵੀ ਹਰ ਇੱਕ ਚੀਜ਼ ਬਹੁਤ ਜ਼ਿਆਦਾ ਜਿਹੜੀ ਮਹਿੰਗੀ ਹੋ ਚੁੱਕੀ ਹੈਗੀ ਆ। ਗੋਲਡਮੈਨ ਸੈਕਸ ਦੇ CEO ਡੇਵਿਡ ਸੋਲੋਮਨ ਤੇ JP ਮੋਰਗਨ ਦੇ CEO ਜੇਮੀ ਡੀਮਨ, ਉਹ ਦੋਨੋਂ ਹੀ ਐਕਸਪੈਕਟ ਕਰ ਰਹੇ ਆ ਵੀ US ਦਾ ਰਿਸੈਸ਼ਨ ਟਾਈਟ ਲੇਬਰ ਮਾਰਕੀਟ ਕਰਕੇ ਆ ਰਿਹਾ ਆ ਤੇ ਫੈਡਰਲ ਰਿਜ਼ਰਵ ਬੋਰਡ ਜਿਹੜਾ ਇੰਟਰਸਟ ਰੇਟ ਬਾਰ-ਬਾਰ ਵਧਾ ਰਿਹਾ ਆ। ਫਿਊਚਰ ਇਨੀਸ਼ੀਏਟਿਵ ਇਨਵੈਸਟਮੈਂਟ ਕਾਨਫਰੰਸ ਚੱਲ ਰਹੀ ਆ ਰਿਆਦ ਦੇ ਵਿੱਚ, ਸਾਊਦੀ ਅਰੇਬੀਆ 'ਚ, ਉੱਥੇ ਉਹਨਾਂ ਨੇ ਇਹ ਜਿਹੜੇ ਬਿਆਨ ਦਿੱਤੇ ਹੈਗੇ ਆ। ਸੋ ਕਹਿੰਦੇ ਪਈ ਜਨਰਲੀ ਤੁਸੀਂ ਇਦਾਂ ਦੇ ਇਕਨੋਮਿਕ ਸਿਨੈਰੀਓ ਦੇ ਵਿੱਚ ਜਦੋਂ ਆਨੇ ਆ, ਇਨਫਲੇਸ਼ਨ ਬਹੁਤ ਜ਼ਿਆਦਾ ਹੁੰਦੀ ਆ ਤੇ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਵਧਾਉਂਦਾ ਹੀ ਹੈਗਾ ਆ। US ਇਨਫਲੇਸ਼ਨ ਹਜੇ ਵੀ 8.2% ਤੇ ਚੱਲ ਰਹੀ ਹੈ। ਇਹ ਸਤੰਬਰ ਦੇ ਫਿਗਰਸ ਹੈਗੇ ਆ। ਹਜੇ ਜੋ ਅਕਤੂਬਰ ਦੇ ਫਿਗਰ ਆ ਉਹ ਅਗਲੇ ਵੀਕ ਨਵੰਬਰ ਦੇ ਵਿੱਚ ਆਉਣਗੇ। ਤੇ ਓਵਰਆਲ ਜੇ ਦੇਖਿਆ ਜਾਵੇ ਬਹੁਤ ਬੁਰਾ ਹਾਲ ਆ ਰੀਅਲ ਸਟੇਟ ਇੰਡਸਟਰੀ ਨਾਲ ਰਿਲੇਟਡ ਲੋਕਾਂ ਦਾ, ਮੌਰਗੇਜ ਇੰਡਸਟਰੀ ਨਾਲ ਰਿਲੇਟਡ ਲੋਕਾਂ ਦਾ। ਬਹੁਤ ਵੱਡੀ ਗਿਣਤੀ ਦੇ ਵਿੱਚ ਲੇ ਆਫ ਹੋਈ ਹੈਗੀ ਆ। ਆਪਾਂ ਦੇਖਿਆ ਹੀ ਆ ਕਈ ਕੰਪਨੀਆਂ ਪੂਰੀਆਂ ਸ਼ਟ ਡਾਊਨ ਹੋ ਗਈਆਂ ਤੇ ਮਾਰਕੀਟ ਕਾਫੀ ਸਲੋ ਚੱਲ ਰਹੀ ਆ। ਜਿਨ੍ਹਾਂ ਨੇ ਘਰ ਖਰੀਦਣੇ ਆ ਉਹ ਦੇਖ ਰਹੇ ਆ ਵੀ
ਆਪਾਂ ਨੂੰ ਪ੍ਰਾਈਸਿਸ ਕਾਫੀ ਥੱਲੇ ਜਾਊਗੀਆਂ ਤੇ ਜਿਨ੍ਹਾਂ ਨੇ ਵੇਚਣੇ ਆ ਉਹਨਾਂ ਨੇ ਹੁਣ ਪ੍ਰਾਈਸਿਸ ਘਟਾਉਣੀਆਂ ਸ਼ੁਰੂ ਕਰਤੀਆਂ, ਉਹ ਵੀ ਸਟਕ ਆ। ਤੁਸੀਂ ਸੋਚ ਨਹੀਂ ਸਕਦੇ ਸੀ ਵੀ ਬੇ ਏਰੀਏ ਦੇ ਵਿੱਚ ਕੋਈ ਘਰ 2 ਮਹੀਨੇ ਸੇਲ ਤੇ ਲੱਗਾ ਹੋਵੇ। ਇੱਥੇ ਘਰ ਲੱਗਦਾ ਬਾਅਦ 'ਚ ਸੀ, ਪਹਿਲੇ ਓਵਰ ਬਿਡ ਤੁਸੀਂ ਦੇਖਿਆ ਵੀ 8-8 ਲੱਖ ਡਾਲਰ ਤੱਕ ਵੀ ਜਿਹੜੀਆਂ ਆ ਕੀਮਤਾਂ ਉਹ ਪਿਛਲੇ ਸਾਲ ਓਵਰ ਬਿਡ ਹੁੰਦੀਆਂ ਰਹੀਆਂ। ਕਿੰਨਾ ਕੁਛ 7-8-10 ਮਹੀਨਿਆਂ ਦੇ ਵਿੱਚ ਚੇਂਜ ਹੋ ਜਾਂਦਾ, ਇਹ ਤੁਹਾਡੇ ਸਾਹਮਣੇ ਹੈਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਈਰਾਨ ਦਾ। ਜਿਵੇਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਹੀ ਆਪਾਂ ਇਸ ਗੱਲ ਨੂੰ ਦੱਸ ਕੇ ਗਏ ਸੀ, ਇਸ ਖਬਰ ਸਾਂਝੀ ਕਰਕੇ ਗਏ ਸੀਗੇ ਕਿ ਈਰਾਨ ਦੇ ਵਿੱਚ ਇੱਕ ਬੰਦੂਕਧਾਰੀ ਨੇ ਹਮਲਾ ਕੀਤਾ। ਹੁਣ ਇਹਦੀਆਂ ਕੁਝ ਹੋਰ ਅਪਡੇਟਸ ਜਿਹੜੀਆਂ ਨੇ ਉਹ ਆਈਆਂ ਨੇ ਤੇ ਸ਼ਿਰਾਜ਼ ਸ਼ਹਿਰ ਦੇ ਵਿੱਚ ਈਰਾਨ ਦੇ ਵਿੱਚ ਬੰਦੂਕਧਾਰੀ ਨੇ ਹਮਲਾ ਕਰਕੇ 15 ਲੋਕਾਂ ਦੀ ਜਾਨ ਲੈ ਲਈ ਹੈ। ਕਈ ਜਾਣੇ ਗੰਭੀਰ ਜ਼ਖਮੀ ਦੱਸੇ ਗਏ ਨੇ, ਜਿਨ੍ਹਾਂ ਜ਼ਖਮੀਆਂ ਦੇ ਵਿੱਚੋਂ ਜਿਨ੍ਹਾਂ ਦੀ ਕਈਆਂ ਦੀ ਹਾਲਤ ਕਾਫੀ ਜਿਹੜੀ ਆ ਉਹ ਗੰਭੀਰ ਹੈ। ਸ਼ੀਆ ਭਾਈਚਾਰੇ ਦੇ ਇੱਕ ਪਵਿੱਤਰ ਸਥਾਨ ਦੇ ਉੱਤੇ ਇਹ ਜਿਹੜਾ ਘਟਨਾ ਹੋਈ ਹੈ, ਹਮਲਾ ਕਹਿ ਸਕਦੇ ਹਾਂ। ਤੇ ਇੱਥੇ ਹੁਣ ਕਈ ਲੋਕ ਜਿਹੜਾ ਜ਼ਖਮੀ ਦੱਸੇ ਗਏ ਨੇ। ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ਜਿਹੜਾ ਉਹ ਲਗਾਤਾਰ ਅਸਥਿਰ ਹੈ। ਅੱਜ ਉਹਦਾ 40ਵਾਂ ਸੀ ਉਹਨਾਂ ਦੀ ਕੋਈ ਭਾਸ਼ਾ ਦੇ ਵਿੱਚ, ਜਿਵੇਂ ਆਪਾਂ ਧਾਰਮਿਕ ਰਹੁ ਰੀਤਾਂ ਨੇ। ਤਾਂ ਹੁਣ ਦੱਸਿਆ ਜਾ ਰਿਹਾ ਕਿ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਉੱਥੇ ਦਹਾਕਿਆਂ ਦਾ, ਮਤਲਬ 1-2 ਦਹਾਕਿਆਂ ਦਾ ਸਭ ਤੋਂ ਵੱਡਾ ਸਰਕਾਰ ਵਿਰੋਧੀ ਅੰਦੋਲਨ ਜਿਹੜਾ ਉਹ ਸ਼ੁਰੂ ਹੋ ਗਿਆ। ਤੇ ਪਰ ਇੱਕ ਨਾਲ ਆਪਾਂ ਦੇਖਦੇ ਹਾਂ ਕਿ ਸ਼ੀਆ ਸੁੰਨੀ ਭਾਈਚਾਰਿਆਂ ਦਾ ਵੀ ਜਿਹੜਾ ਆਪਸੀ ਕਨਫਲਿਕਟ ਆ ਉਹ ਵੀ ਚੱਲਦਾ ਰਹਿੰਦਾ। ਤੇ ਸ਼ੀਆ ਭਾਈਚਾਰੇ ਦੇ ਪਵਿੱਤਰ ਸਥਾਨ ਤੇ ਕਿਸੇ ਤੇ ਇਹ ਜਿਹੜਾ ਹਮਲਾ ਹੈ ਉਸ ਨੂੰ ਅੰਜਾਮ ਦਿੱਤਾ ਗਿਆ। ਈਰਾਨ ਦੇ ਸ਼ਿਰਾਜ਼ ਸ਼ਹਿਰ ਤੋਂ ਇਹ ਜਿਹੜੀ ਖਬਰ ਆ ਉਹ ਆਈ ਸੀ। ਜੀ, ਅੱਜ ਬਿਗ ਟੈਕ ਕੰਪਨੀਆਂ ਜੋ ਆ ਉਹਨਾਂ ਦੇ ਸਟਾਕ ਟੰਬਲ ਕਰ ਗਏ। ਸੋ ਜਿਹੜੀਆਂ ਵੱਡੀਆਂ ਟੈਕਨੋਲੋਜੀ ਕੰਪਨੀਆਂ ਆ ਉਹਨਾਂ ਦੇ ਸਟਾਕ ਕਾਫੀ ਡਾਊਨ ਗਏ ਆ, ਮੁੱਦੇ ਮੂੰਹ ਪਏ ਆ ਕਹਿਣ ਦਾ ਮਤਲਬ। ਜੋ ਰਿਜ਼ਲਟਸ ਅਲਫਾਬੈਟ ਗੂਗਲ ਦੀ ਕੰਪਨੀ ਤੇ ਮਾਈਕਰੋਸਾਫਟ ਉਹਨਾਂ ਦੇ ਆਏ ਹੈਗੇ ਆ, ਉਹਨਾਂ ਦੀਆਂ ਜੋ ਅਰਨਿੰਗਸ ਆਈਆਂ ਉਹ ਕਾਫੀ ਘੱਟ ਆ ਜਿੰਨੀਆਂ ਸੋਚਦੇ ਸੀ। ਸੋ ਉਸ ਵੱਲ ਦੇਖਦੇ ਹੋਏ ਨੈਸਡੈਕ ਅੱਜ 2% ਦੇ ਕਰੀਬ ਡਾਊਨ ਗਿਆ ਆ। ਮੋਸਟਲੀ ਨੈਸਡੈਕ ਦੇ ਵਿੱਚ ਸਾਰੇ ਟੈਕਨੋਲੋਜੀ ਦੇ ਸਟਾਕ ਹੁੰਦੇ ਹੈਗੇ ਆ। ਗੂਗਲ ਪੇਰੈਂਟ ਕੰਪਨੀ ਗੂਗਲ ਤੇ ਮਾਈਕਰੋਸਾਫਟ ਆਲਮੋਸਟ 8% ਅਰਲੀ ਟ੍ਰੇਡਿੰਗ ਦੇ ਵਿੱਚ ਡਾਊਨ ਗਈ ਆ। ਮੈਟਾ ਪਲੇਟਫਾਰਮ ਇਹ ਆਲਮੋਸਟ 4% ਡਾਊਨ ਗਏ ਹੈਗੇ ਆ। ਐਮਾਜ਼ੋਨ ਦੇ ਜੋ ਸਟਾਕ ਆ ਉਹ 4% ਡਾਊਨ ਗਏ ਆ। ਐਪਲ 1% ਡਾਊਨ ਗਏ ਹੈਗੇ ਆ। ਹੈਵੀ ਵੇਟ ਨੈਟਫਲਿਕਸ, ਮੈਟਾ, ਐਮਾਜ਼ੋਨ, ਮਾਈਕਰੋਸਾਫਟ, ਅਲਫਾਬੈਟ, ਐਪਲ, ਇਹਨਾਂ ਦੀ ਜਿਹੜੀ ਆਲਰੇਡੀ ਕੰਬਾਈਨਡ ਮਾਰਕੀਟ ਜੇ ਦੇਖਿਆ ਜਾਵੇ 2.5 ਟ੍ਰਿਲੀਅਨ ਡਾਲਰ ਇਹ ਇੱਕ ਸਾਲ ਦੇ ਵਿੱਚ ਕੰਪਨੀਆਂ ਨੇ ਲੂਜ਼ ਕੀਤਾ ਹੈਗਾ ਆ। ਕਹਿੰਦੇ ਪਈ ਅੱਜ ਦੇ ਵਿੱਚ 330 ਬਿਲੀਅਨ ਡਾਲਰ ਲੂਜ਼ ਕਰਨ ਜਾ ਰਿਹਾ। ਸੋ ਆਹ ਸਟਾਕ ਮਾਰਕੀਟ ਦਾ ਹਾਲ ਹੁੰਦਾ ਜਦੋਂ ਫਿਰ ਡਿੱਗਦਾ ਕਿੱਦਾਂ ਦਿਖਦਾ ਹੈਗਾ। ਸੋ ਟੈਕਨੋਲੋਜੀ ਦੇ ਸਟਾਕ ਜਿਹਨਾਂ ਲੋਕਾਂ ਨੇ ਲਏ ਆ ਉਹਨਾਂ ਦੀ ਪੋਜੀਸ਼ਨ ਅੱਜ ਕਾਫੀ ਜਿਹੜੀ ਬੈਡ ਚੱਲ ਰਹੀ ਹੈਗੀ ਆ। ਸਾਰੀਆਂ ਮੇਜਰ ਕੰਪਨੀਆਂ ਕਿਉਂਕਿ ਕਹਿੰਦੇ ਪਈ ਰੈਵਨਿਊ ਬੜਾ ਸਲੋ ਚੱਲ ਰਿਹਾ, ਰਿਸੈਸ਼ਨ ਦਾ ਫੀਅਰ ਹੈਗਾ। ਸੋ ਇਸ ਕਰਕੇ ਐਨਾਲਿਸਟ ਨੇ ਜੋ 21 ਦੇ ਕਰੀਬ ਜੋ ਐਨਾਲਿਸਟ ਹੈਗੇ ਆ ਜਿਨ੍ਹਾਂ ਨੇ ਅਲਫਾਬੈਟ ਦੀ ਪ੍ਰਾਈਸ ਜਿਹੜੀ ਆ ਉਸ ਨੂੰ ਟਾਰਗੇਟ ਪ੍ਰਾਈਸ ਨੂੰ ਕੱਟ ਕੀਤਾ ਆ। ਕਹਿੰਦੇ ਪਈ $36 ਦੇ ਕਰੀਬ ਹੋਊਗੇ। ਮਾਈਕਰੋਸਾਫਟ ਦੀ ਵੀ 17 ਐਨਾਲਿਸਟ ਨੇ ਕਿਹਾ ਵੀ ਇਹਦੀ ਪ੍ਰਾਈਸ ਹੋਰ ਥੱਲੇ ਜਾਊਗੀ। ਸੋ ਪਿਛਲੇ ਹਫ਼ਤਿਆਂ ਦੇ ਪਿਛਲੇ ਤੁਸੀਂ ਜਨਵਰੀ ਤੋਂ ਲੈ ਕੇ ਹੁਣ ਤੱਕ ਲਾ ਲਓ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ $2.5 ਟ੍ਰਿਲੀਅਨ ਦੇ ਕਰੀਬ ਜੋ ਲਾਸ ਹੋਇਆ ਟੈਕਨੋਲੋਜੀ ਸਟਾਕਸ ਦੇ ਵਿੱਚ। ਸੋ ਬਹੁਤ ਵੱਡਾ ਲਾਸ ਹੈਗਾ ਆ। ਅੱਜ ਕੱਲ੍ਹ ਹੀ $330 ਬਿਲੀਅਨ ਦਾ ਲਾਸ ਹੋਣ ਜਾ ਰਿਹਾ ਹੈ। ਜੀ, ਅਗਲੀ ਖਬਰ ਇੰਗਲੈਂਡ ਦੀ ਪੋਲਿਟਿਕਸ ਤੋਂ ਹੈ। ਇੰਗਲੈਂਡ ਦੇ ਵਿੱਚ ਜਿਹੜੀ ਇੱਕ ਬੀਬੀ ਸੀ ਸੋਇਲਾ ਬ੍ਰੇਵਰਮੈਨ, ਉਹਨੂੰ ਹੁਣ ਬਣਾ ਦਿੱਤਾ ਗਿਆ ਮੰਤਰੀ ਮੰਡਲ ਦੇ ਵਿੱਚ। ਉਹਦੀ ਵਾਪਸੀ ਹੋਈ ਹੈ ਤੇ ਉਹਨਾਂ ਨੂੰ ਦੁਬਾਰਾ ਹੋਮ ਮਿਨਿਸਟਰ ਜਿਹੜਾ ਉਹ ਨਿਯੁਕਤ ਕੀਤਾ ਗਿਆ। ਤੇ ਇਹ ਤੁਹਾਨੂੰ ਯਾਦ ਹੋਣਾ ਸੋਇਲਾ ਬ੍ਰੇਵਰਮੈਨ ਜਿਹੜੀ ਹੈ ਇਹਨੇ ਭਾਰਤੀ, ਵੈਸੇ ਤਾਂ ਇਹ ਭਾਰਤੀ ਮੂਲ ਦੀ ਹੋਈ ਹੈ, ਪਰ ਇਹਨੇ ਇੰਡੀਅਨਸ ਦੀ ਇੱਕ ਵਾਰੀ ਇਹਦੇ ਬਾਰੇ ਕਿਹਾ ਜਾਂਦਾ ਕਿ ਇਹਨੇ ਭਾਰਤੀਆਂ ਨੂੰ ਮੰਦਾ ਚੰਗਾ ਬੋਲਿਆ ਸੀਗਾ। ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿ ਇਹਨੇ ਇਹ ਕਹਿਤਾ ਸੀਗਾ ਕਿ ਜੇਕਰ ਆਪਾਂ ਜ਼ਿਆਦਾ ਜਿਹੜਾ ਵਪਾਰ ਜਿਹੜਾ ਕਰਦੇ ਆ ਜਾਂ ਕਈ ਸਮਝੌਤੇ ਕਰਦੇ ਇੰਡੀਆ ਦੇ ਨਾਲ, ਤਾਂ ਇੱਥੇ ਜਿਹੜੀ ਇਮੀਗ੍ਰੈਂਟਸ ਦੀ ਜਿਹੜੀ ਉਹ ਗਿਣਤੀ ਆ ਉਹ ਵੱਧ ਜੂਗੀ। ਇਸ ਕਰਕੇ ਇਸ ਬਿਆਨ ਨੂੰ ਇਹ ਲਿਆ ਗਿਆ ਸੀਗਾ
ਕਿ ਬਿਆਨ ਉਹ ਹਿੰਦੁਸਤਾਨੀਆਂ ਦੇ ਉੱਤੇ, ਇੰਡੀਅਨਸ ਦੇ ਉੱਤੇ ਦਿੱਤਾ ਗਿਆ ਤੇ ਉਹ ਜਿਹੜੇ ਜਿੰਨੇ ਵੀ ਉੱਥੇ ਕਨਫਲਿਕਟ ਹੁੰਦੇ ਆ, ਜਿਹੜੇ ਕ੍ਰਿਮੀਨਲ ਵਾਇਲੈਂਸ ਜਿਹੜੀ ਹੁੰਦੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ, ਤਾਂ ਉਹਦੇ ਲਈ ਉਹ ਇਮੀਗ੍ਰੈਂਟਸ ਨੂੰ ਹੀ ਦੋਸ਼ੀ ਮੰਨਦੀ ਹੈ ਤੇ ਉਹ ਸ਼ਰੇਆਮ ਇਸ ਚੀਜ਼ ਦੇ ਉਲਟ ਬੋਲਦੀ ਹੈ ਤੇ ਉਹ ਕਹਿੰਦੀ ਹੈ ਕਿ ਯੂਕੇ ਭਾਰਤ ਦੇ ਵਿੱਚ ਜਿਹੜਾ ਵਿਚਾਲੇ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਹੋਣਾ, ਉਹਦੇ ਨਾਲ ਉਹਦੇ ਨਾਲ ਜਿਹੜੀ ਹੈ ਉਹ ਇਮੀਗ੍ਰੈਂਟਸ ਦੀ ਜਿਹੜੀ ਗਿਣਤੀ ਆ ਉਹ ਵਧੂਗੀ ਤੇ ਇੱਥੇ ਜਿਹੜੀ ਕ੍ਰਿਮੀਨਲ ਵਾਇਲੈਂਸ ਹੁੰਦੀ ਹੈ ਉਹਦੇ 'ਚ ਇਮੀਗ੍ਰੈਂਟਸ ਨੂੰ ਉਹ ਵੱਡੇ ਤੌਰ 'ਤੇ ਜ਼ਿੰਮੇਵਾਰ ਮੰਨਦੀ ਹੈ। ਤੇ ਪਰ ਹੁਣ ਉਹਦੀ ਵਾਪਸੀ ਹੋਈ ਆ ਹੋਮ ਮਿਨਿਸਟਰ ਦੇ ਨਾਲ, ਤੇ ਜਿਹੜੇ ਭਾਵਨਾਤਮਕ ਤੌਰ 'ਤੇ ਜੁੜਾਅ ਮਹਿਸੂਸ ਕਰਦੇ ਸੀ ਹਿੰਦੁਸਤਾਨੀ ਜਾਂ ਉੱਥੋਂ ਦੇ ਲੋਕ, ਉਹਨਾਂ ਲਈ ਇਹ ਜਿਹੜਾ ਝਟਕਾ ਵੀ ਆਪਾਂ ਕਹਿ ਸਕਦੇ ਹਾਂ ਕਿ ਸੁਹੇਲਾ ਬ੍ਰੈਵਰਮੈਨ ਨੂੰ ਇੱਕ ਬਹੁਤ ਤਕੜਾ ਅਹੁਦਾ ਜਿਹੜਾ ਉਹ ਦਿੱਤਾ ਗਿਆ, ਹੋਮ ਮਿਨਿਸਟਰ ਦੇ ਰਹਿਣਗੇ। ਹਾਲਾਂਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀਗਾ ਕਿ ਪੈਨੀ ਪੈਰਡੈਂਟ ਜਿਹੜੇ ਨੇ, ਮਾਫ ਕਰਨਾ, ਪੈਨੀ ਮੋਰਡਾਂਟ ਜਿਹੜੇ ਇਸ ਰੇਸ ਦੇ ਵਿੱਚ ਵੀ ਸੀਗੇ ਤੇ ਉਹਨਾਂ ਨੂੰ ਮੰਨਿਆ ਜਾ ਰਿਹਾ ਸੀਗਾ ਕਿ ਇਹ ਅਹੁਦਾ ਮਿਲੂਗਾ, ਪਰ ਬ੍ਰੇਵਰਮੈਨ ਜਿਹੜੇ ਨੇ ਉਹ ਇਸ ਮਸਲੇ ਦੇ ਵਿੱਚ ਬਾਜ਼ੀ ਜਿਹੜੀ ਆ ਉਹ ਮਾਰ ਗਏ। ਸੁਹੇਲਾ ਬ੍ਰੇਵਰਮੈਨ ਜਿਹੜੇ ਨੇ ਉਹਨਾਂ ਨੂੰ ਇੱਕ ਬੇਬਾਕ ਸ਼ਖਸੀਅਤ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਹਰ ਗਲਤੀ ਦੇ ਲਈ ਮਾਫੀ ਨਾਲ ਕੰਮ ਨਹੀਂ ਚੱਲਣਾ, ਜ਼ਿੰਮੇਵਾਰੀ ਤੈਅ ਕਰਨੀ ਪਊਗੀ ਤੇ ਲੋਕਾਂ ਨੂੰ ਸੱਚ ਵੀ ਦੱਸਣਾ ਪਊਗਾ। ਪਰ ਇੱਕ ਵਾਰੀ ਸੁਹੇਲਾ ਜਿਹੜੀ ਆ ਉਹ ਵਿਵਾਦਾਂ ਦੇ ਵਿੱਚ ਘਿਰ ਗਈ ਸੀ। ਸੁਹੇਲਾ ਬ੍ਰੈਵਰਮੈਨ ਜਿਹੜੀ ਆ ਉਹਦੇ ਤੇ ਸੀਕ੍ਰੇਸੀ ਦਾ ਉਲੰਘਣ ਕਰਨ ਦੇ ਜਿਹੜੇ ਆ ਉਹ ਦੋਸ਼ ਲੱਗੇ ਸੀਗੇ। ਪਰਸਨਲ ਈਮੇਲ ਦਾ ਇੱਕ ਮਸਲਾ ਸੀਗਾ। ਪਰਸਨਲ ਈਮੇਲ ਤੋਂ ਇੱਕ ਮੈਂਬਰ ਪਾਰਲੀਮੈਂਟ ਨੂੰ ਉਹਨਾਂ ਨੇ ਜਿਹੜੇ ਸਰਕਾਰੀ ਦਸਤਾਵੇਜ਼ ਭੇਜ ਦਿੱਤੇ ਸੀ, ਜਿਸ ਤੋਂ ਬਾਅਦ ਉਹਨਾਂ ਤੇ ਦੋਸ਼ ਲੱਗੇ ਸੀਗੇ ਕਿ ਉਹਨਾਂ ਨੇ ਵਿਭਾਗੀ ਕੰਮ ਕਾਰ ਦੇ ਲਈ ਜਾਂ ਅਫੀਸ਼ੀਅਲ ਕੰਮਕਾਰ ਦੇ ਲਈ ਉਹਨਾਂ ਨੇ ਆਪਣੀ ਪਰਸਨਲ ਈਮੇਲ ਆਈਡੀ ਜਿਹੜੀ ਆ ਉਹ ਯੂਜ਼ ਕੀਤੀ ਆ ਤੇ ਇਸ ਤੋਂ ਬਾਅਦ ਫਿਰ ਉਹਨਾਂ ਨੇ ਅਸਤੀਫਾ ਦੇਣਾ ਪਿਆ ਸੀ। ਇਹ ਮਸਲਾ ਇੰਨਾ ਕੁ ਜਿਹੜਾ ਵੱਧ ਗਿਆ ਸੀ ਤੇ ਫਿਰ ਤੁਹਾਨੂੰ ਪਤਾ ਜਿਹੜੇ ਇੰਗਲੈਂਡ ਦੇ ਵਿੱਚ ਭਾਰਤੀ ਆ ਉਹ ਬ੍ਰੈਵਰਮੈਨ ਦਾ ਵਿਰੋਧ ਕਰਦੇ ਰਹੇ ਕਿ ਤੁਸੀਂ ਸਾਡੇ ਤੇ ਨਿਸ਼ਾਨੇ ਲਾਉਣੇ ਹੋ, ਸਾਨੂੰ ਕਹਿਣਾ ਕਿ ਇਹ ਕ੍ਰਿਮੀਨਲ ਵਾਇਲੈਂਸ ਵਧੂਗੀ, ਇਹ ਹੋਊਗਾ, ਫਲਾਹ ਹੋਊਗਾ। ਤੇ ਪਰ ਹੁਣ ਉਹਨਾਂ ਨੂੰ ਇੱਕ ਝਟਕਾ ਲੱਗਿਆ, ਜਿਹੜੇ ਰਿਸ਼ੀ ਸੁਨਕ ਦੇ ਆਉਣ ਦੇ ਨਾਲ ਕਿਤੇ ਖੁਸ਼ੀਆਂ ਦੇ ਵਿੱਚ ਝੂਮ ਉੱਠੇ ਸੀਗੇ, ਹੁਣ ਬ੍ਰੈਵਰਮੈਨ ਦੀ ਵੀ ਵਾਪਸੀ ਹੋ ਗਈ ਹੈ ਨਾਲੋਂ ਨਾਲ। ਜੀ ਅਗਲੀ ਖਬਰ ਵੱਲ ਚੱਲੀਏ। ਅੱਜ ਫੋਰਬਸ ਮੈਗਜ਼ੀਨ ਨੇ ਕੈਲੀਫੋਰਨੀਆ ਦੇ ਵਿੱਚ ਸ਼ਹਿਰਾਂ ਦੀ ਜਿਹੜਾ ਰੇਟਿੰਗ ਦੱਸੀ ਆ ਵੀ ਕਿਹੜੇ ਸ਼ਹਿਰ ਰਹਿਣ ਦੇ ਲਈ ਵਧੀਆ ਹੈਗੇ ਆ, ਬੈਸਟ ਪਲੇਸਿਸ ਟੂ ਲਿਵ ਇਨ ਕੈਲੀਫੋਰਨੀਆ। 2022 ਦੇ ਵਿੱਚ ਉਹਨਾਂ ਨੇ ਇਹ ਸਰਵੇ ਕੀਤਾ ਆ। ਇਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜੋ ਪੁਆਇੰਟ ਆ ਉਹ ਲਏ ਆ ਇਸ ਨੂੰ ਫਿਗਰ ਆਊਟ ਕਰਨ ਦੇ ਲਈ, ਜਿਹਦੇ ਵਿੱਚ ਕੰਪੈਰੀਜ਼ਨ ਕ੍ਰਾਈਟੇਰੀਆ ਦੇ ਵਿੱਚ ਉਹਨਾਂ ਨੇ ਪਾਪੂਲੇਸ਼ਨ, ਮੀਡੀਅਨ ਹੋਮ ਪ੍ਰਾਈਸ ਕੀ ਆ, ਕਾਸਟ ਆਫ ਲਿਵਿੰਗ ਕਿੰਨੀ ਕਾ ਫੈਮਿਲੀ ਆਫ 4 ਜਣਿਆਂ ਦੀ ਫੈਮਿਲੀ ਲਈ, ਪਰਸਨਲ ਇਨਕਮ ਪਰ ਕੈਪੀਟਾ, ਅਨਪਲਾਇਮੈਂਟ ਸਟੈਟਿਸਟਿਕਸ, ਕਮਿਊਨਿਟੀ ਵੈਲਬੀਇੰਗ ਤੇ ਕ੍ਰਾਈਮ ਰੇਟ। ਸੋ ਇਹ ਜੋ ਸ਼ਹਿਰਾਂ ਦੇ ਜੇ ਮੈਂ ਦੱਸਦਾ ਜਾਵਾਂ, ਕਿਉਂਕਿ ਇਹਨਾਂ ਸ਼ਹਿਰਾਂ 'ਚ ਆਪਣੇ ਪੰਜਾਬੀ ਵੀ ਕਾਫੀ ਰਹਿੰਦੇ ਆ। 10ਵੇਂ ਨੰਬਰ ਤੇ ਜੋ ਬੇਕਰਸਫੀਲਡ ਆਇਆ, ਕਹਿੰਦੇ ਇਹਦੀ ਪੋਪੂਲੇਸ਼ਨ 4,07,000 ਦੇ ਕਰੀਬ ਹੈਗੀ ਆ, ਮੀਡੀਅਨ ਹੋਮ ਪ੍ਰਾਈਸ 3,95,000 ਆ, ਮੰਥਲੀ ਐਕਸਪੈਂਸਿਸ ਬੜੇ ਘੱਟ ਆ, 6327 ਦੇ ਕਰੀਬ, ਅਨਪਲਾਇਮੈਂਟ ਰੇਟ 6.7% ਆ, ਕ੍ਰਾਈਮ ਰੇਟ ਕਾਫੀ ਜ਼ਿਆਦਾ ਹੈਗਾ ਇੱਥੇ ਬੇਕਰਸਫੀਲਡ ਦੇ ਵਿੱਚ, ਪਰ ਫਿਰ ਵੀ ਛੋਟਾ ਟਾਊਨ ਆ, ਮਿਡ ਸਾਈਜ਼ ਟਾਊਨ ਆ। ਕਹਿੰਦੇ ਪਈ ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਇੱਥੇ ਰਹਿੰਦੇ ਆ ਤੇ ਤੁਸੀਂ ਡਰਾਈਵ ਕਰ ਸਕਦੇ ਹੋ ਕਿੰਗਸ ਕੈਨੀਅਨ, ਯੋਸੇਮਿਟੀ ਨੈਸ਼ਨਲ ਪਾਰਕ, ਐਡਵਰਡ 에ਅਰ ਫੋਰਸ ਬੇਸ ਲੱਗ ਗਈ ਹੈਗੇ ਆ। ਇੰਡਸਟਰੀਜ਼ ਬੇਕਰਫੀਲਡ 'ਚ ਮੋਸਟਲੀ ਐਗਰੀਕਲਚਰ, ਹੈਲਥ ਕੇਅਰ, ਆਇਲ ਇਹ ਹੈਗੀ ਆ। ਅਨਫੋਰਚੂਨੇਟਲੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਬੇਕਰਸਫੀਲਡ ਦੀ ਆ, ਉੱਥੇ ਪੋਲੂਸ਼ਨ ਬਹੁਤ ਜ਼ਿਆਦਾ ਹੈਗੀ ਆ ਇੰਡਸਟਰੀ 'ਚੋਂ, ਖਾਸ ਕਰਕੇ ਜੋ ਆਇਲ ਇੰਡਸਟਰੀਜ਼ ਹੈਗੀ ਆ। ਨੰਬਰ 9 ਦੇ ਉੱਤੇ ਫ੍ਰਿਜ਼ਨੋ ਆਇਆ। ਫ੍ਰਿਜ਼ਨੋ ਕੈਲੀਫੋਰਨੀਆ ਦੀ ਲਾਰਜੈਸਟ ਇਨਲੈਂਡ ਸਿਟੀ ਆ, 45 ਮੀਲ ਸਟੇਟ ਦੇ ਜੀਓਗ੍ਰਾਫਿਕ ਸੈਂਟਰ ਤੋਂ ਦੂਰ ਆ। ਮੋਸਟਲੀ ਕਹਿੰਦੇ ਫਰੈਸ਼ ਫਰੂਟ, ਨਟਸ, ਇੱਥੇ ਸਾਰਾ ਕੁਝ ਜਿਹੜਾ ਆ ਮਿਲਦਾ ਆ ਬਹੁਤ, ਕਿਉਂਕਿ ਇਹ ਹੈ ਹੀ ਫਾਰਮਿੰਗ ਉੱਥੇ। ਤੇ ਕ੍ਰਾਈਮ ਤੇ ਅਨਪਲਾਇਮੈਂਟ ਰੇਟ ਥੋੜੇ ਜ਼ਿਆਦੇ ਹੈਗੇ ਆ, ਲਾਰਜਰ ਦੈਨ ਟੈਕ ਜੌਬ ਬੇਸ, ਤੇ ਕੁਆਲਿਟੀ ਜਿਹੜੀ ਆ ਫਿਰ ਵੀ ਲੋਕਾਂ ਦੀ ਲਾਈਫ ਦੀ ਇੱਥੇ ਕਾਫੀ ਗੁੱਡ ਹੈਗੀ ਆ। ਸਿਟੀ ਦੇ ਮੇਅਰ ਨੇ ਰਿਵਾਈਟਲਾਈਜ਼ ਕੀਤਾ ਹੈਗਾ ਡਾਊਨਟਾਊਨ ਏਰੀਆ। ਸੋ ਹੁਣ ਜੋ ਯੰਗ ਅਡਲਟਸ ਹੈਗੇ ਆ ਉਹ ਕਹਿੰਦੇ ਟਾਵਰ ਡਿਸਟ੍ਰਿਕਟ ਦੇ ਲਾਗੇ ਛਾਗੇ ਰਹਿ ਸਕਦੇ ਆ, ਉੱਥੇ ਡਾਈਨਿੰਗ, ਐਂਟਰਟੇਨਮੈਂਟ, ਸ਼ਾਪਿੰਗ ਸਾਰਾ ਕੁਝ ਹੈਗਾ। ਨੰਬਰ 8 ਦੇ ਉੱਤੇ ਮੋਡੈਸਟੋ ਆਇਆ ਤੇ ਮੋਡੈਸਟੋ ਦੇ ਵਿੱਚ ਵੀ ਈਜੇ ਗਾਲੋ ਵਾਈਨਰੀ ਹੈਗੀ ਆ, ਵਰਲਡ ਦੀ ਲਾਰਜੈਸਟ ਵਾਈਨਰੀ ਆ। ਹੋਰ ਇੱਥੇ ਜੌਬਸ ਐਗਰੀਕਲਚਰ, ਹੈਲਥ ਕੇਅਰ, ਮੈਨੂਫੈਕਚਰਿੰਗ, ਹੋਮ ਦੀਆਂ
ਤੇ ਨੰਬਰ 7 ਤੇ ਆਕਸਨਰਡ ਆ ਜੋ ਕਿ ਲਾਸ ਐਂਜਲਸ ਦੇ ਲਾਗੇ ਛਾਗੇ ਹੈਗਾ। ਤੇ ਆਕਸਨਰਡ ਦੇ ਵਿੱਚ ਬਹੁਤ ਸਾਰੀਆਂ ਸੈਲੀਬ੍ਰਿਟੀਜ਼ ਵੀ ਰਹਿੰਦੀਆਂ। ਵਰਲਡ ਫੇਮਸ ਕੈਲੀਫੋਰਨੀਆ ਸਟ੍ਰਾਬੇਰੀ ਫੈਸਟੀਵਲ ਇੱਥੇ ਹੁੰਦਾ ਹੈ। ਨੰਬਰ 6 ਤੇ ਬਲੇਹੋ ਆ। ਬਲੇਹੋ ਫੇਅਰਫੀਲਡ ਮੈਟਰੋ ਏਰੀਆ, ਇਹਨੂੰ ਲਗਭਗ ਬੇ ਏਰੀਏ ਦੇ ਵਿੱਚ ਹੀ ਜਾਣਿਆ ਜਾਂਦਾ ਹੈਗਾ ਆ, ਤੇ ਸੈਨ ਪਬਲੋ ਬੇ ਦੇ ਬਿਲਕੁਲ ਲਾਗੇ ਆ। ਨੰਬਰ 5 ਦੇ ਉੱਤੇ ਸੈਨੋਜ਼ੇ ਆਇਆ ਹੈਗਾ। ਸੈਨੋਜ਼ੇ ਦੀ ਪਾਪੂਲੇਸ਼ਨ 9,83,499 ਆ, ਤੇ ਮੀਡੀਅਨ ਹੋਮ ਪ੍ਰਾਈਸ ਬੜੀ ਜ਼ਿਆਦਾ ਆ 13,71,500। ਤੇ ਸੈਨੋਜ਼ੇ ਦੇ ਵਿੱਚ ਜੌਬਸ ਬਹੁਤ ਹੈਗੀਆਂ, ਪਰ ਰਹਿਣਾ ਕਾਫੀ ਮਹਿੰਗਾ ਹੈਗਾ। ਕੈਪੀਟਲ ਆਫ ਸਿਲੀਕਨ ਵੈਲੀ ਜਿਹੜਾ ਸੈਨੋਜ਼ੇ ਆ ਉਸ ਨੂੰ ਜਾਣਿਆ ਜਾਂਦਾ ਆ। ਲਾਸ ਐਂਜਲਸ ਨੰਬਰ 4 ਤੇ ਆਇਆ ਹੈਗਾ। ਸੈਨ ਫਰਾਂਸਿਸਕੋ ਨੰਬਰ 3 ਦੇ ਉੱਤੇ ਆਇਆ। ਸੈਨ ਫਰਾਂਸਿਸਕੋ ਹਜੇ ਵੀ ਐਕਸਪੈਂਸਿਵ ਸਿਟੀ ਆ ਰਹਿਣ ਦੇ ਲਈ, ਯੰਗ ਅਡਲਟਸ ਦੇ ਲਈ ਖਾਸ ਕਰਕੇ, ਪਰ ਪਿਛਲੇ ਲੰਬੇ ਸਮੇਂ ਤੋਂ ਉੱਥੇ ਬਹੁਤ ਸਾਰੀ ਕ੍ਰਾਈਮ, ਹੋਮਲੈਸਨੈਸ ਇਦਾਂ ਦੀ ਚੀਜ਼ਾਂ ਵਧੀਆਂ। ਨੰਬਰ 2 ਦੇ ਉੱਤੇ ਸੈਨ ਡੀਗੋ ਆ, ਤੇ ਨੰਬਰ 1 ਦੇ ਉੱਤੇ ਸੈਕਰਾਮੈਂਟੋ ਆਈ ਆ ਸਟੇਟ, ਜੋ ਸਟੇਟ ਦੀ ਕੈਪੀਟਲ ਆ। ਕਹਿੰਦੇ ਵੀ ਸੈਕਰਾਮੈਂਟੋ ਕੈਲੀਫੋਰਨੀਆ 'ਚ ਰਹਿਣ ਦੇ ਲਈ ਸਭ ਤੋਂ ਬੈਸਟ ਪਲੇਸ ਹੈਗੀ ਆ। ਉਹ ਇਸ ਹਿਸਾਬ ਨਾਲ ਉਹਨੇ ਦੱਸਿਆ ਵੀ ਘਰ ਦੀ ਪ੍ਰਾਈਸ 6 ਲੱਖ ਦੇ ਕਰੀਬ ਐਵਰੇਜ ਆ, 5,25,000 ਪਾਪੂਲੇਸ਼ਨ ਹੈਗੀ ਆ। ਕ੍ਰਾਈਮ ਵੀ ਥੋੜਾ ਸੈਕਰਾਮੈਂਟੋ ਦੇ ਵਿੱਚ ਘੱਟ ਹੈਗਾ। ਇੱਥੇ ਜਿੱਦਾਂ ਪ੍ਰੋਫੈਸ਼ਨਲ ਸਪੋਰਟਸ ਟੀਮਸ ਹੈਗੀਆਂ ਆ, 32 ਮਾਈਲ ਬਾਈਕ ਟ੍ਰੇਲ ਹੈਗੀ ਆ, ਬਰਿਊਰੀਜ਼ ਹੈਗੀਆਂ, ਕਾਫੀ ਸ਼ਾਪਸ ਆ, ਸਟੇਟ ਗਵਰਨਮੈਂਟ ਦੀਆਂ ਜੌਬਸ ਹੈਗੀਆਂ, ਹੈਲਥ ਕੇਅਰ ਦੀਆਂ, ਟੈਕਨੋਲੋਜੀ ਦੀਆਂ ਕਾਫੀ ਜੌਬਸ ਹੈਗੀਆਂ। ਜੀ। ਅਗਲੀ ਖਬਰ ਦੇ ਵੱਲ ਵਧਾਂਗੇ, ਪਰ ਉਸ ਤੋਂ ਪਹਿਲਾਂ ਇੱਕ ਅਪਡੇਟ ਜਿਹੜੀ ਆ ਉਹ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ। ਇੱਕ ਵਾਰ ਫਿਰ ਤੋਂ ਕਿਸਾਨੀ ਪ੍ਰੋਟੈਸਟ ਤੋਂ ਜਿਹੜਾ ਕਿ ਕੈਪੀਟਲ ਹਿੱਲ ਤੇ ਕੀਤਾ ਜਾ ਰਿਹਾ, ਉੱਥੋਂ ਸਾਡੇ ਨਾਲ ਜੁੜਨਗੇ ਰਾਜਕਰਨਵੀਰ ਸਿੰਘ ਜੀ, ਤੇ ਲੇਟੈਸਟ ਅਪਡੇਟਸ ਜਿਹੜੀਆਂ ਉੱਥੋਂ ਹੋਣਗੀਆਂ ਉਹ ਆਪਣੇ ਨਾਲ ਸਾਂਝੀਆਂ ਕਰਨਗੇ। ਇੱਕ ਖਬਰ ਦੇ ਵੱਲ ਵੱਧਦੇ ਹਾਂ। ਜਿਹੜੇ ਲੋਕ ਜ਼ਿਆਦਾ ਚਿੰਤਾ ਕਰਦੇ ਨੇ, ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦੇ ਨੇ, ਤਾਂ ਉਹ ਪਲੀਜ਼ ਆਪਣੀ ਆਦਤ ਜਿਹੜੀ ਆ ਉਹਦੇ ਤੇ ਕਾਬੂ ਪਾ ਲੈਣ। ਖੈਰ, ਇਹ ਕਈ ਵਾਰੀ ਸਿਆਣੇ ਕਹਿੰਦੇ ਹੁੰਦੇ ਵੀ ਜਿਹੜੀ ਚਿੰਤਾ ਇਹ ਵੀ ਕਿਸੇ ਦੇ ਨਾ ਤਾਂ ਕਹੇ ਤੋਂ ਆਉਂਦੀ ਹੈ ਤੇ ਨਾ ਕਹੇ ਤੋਂ ਰੁਕਦੀ ਹੈ। ਪਰ ਹੁਣ ਇੱਕ ਜਿਹੜੀ ਆ ਸਟੱਡੀ ਹੋਈ ਹੈ, ਨਾਰਵੇਜੀਅਨ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਦੇ ਵਿਗਿਆਨੀਆਂ ਨੇ ਇਹ ਸਟੱਡੀ ਕੀਤੀ ਹੈ, ਤੇ ਉਹਦੇ ਵਿੱਚ ਜਿਹੜਾ ਇਹ ਗੱਲ ਕਹੀ ਗਈ ਹੈ ਕਿ ਦੁਨੀਆ ਦੀ 52% ਦੀ ਆਬਾਦੀ ਜਿਹੜੀ ਆ ਉਹ ਹਰ ਸਾਲ ਕਿਸੇ ਨਾ ਕਿਸੇ ਪ੍ਰਕਾਰ ਦੇ ਸਿਰ ਦਰਦ ਦਾ ਸ਼ਿਕਾਰ ਹੋ ਰਹੀ ਆ। ਤੇ ਇਹਦੇ ਵਿੱਚ ਮਾਈਗ੍ਰੇਨ, ਨਾਰਮਲ ਸਿਰ ਦਰਦ, ਚਿੰਤਾ ਦੇ ਨਾਲ ਹੋਣ ਵਾਲਾ ਸਿਰ ਦਰਦ ਜਿਹੜਾ ਉਹ ਸ਼ਾਮਲ ਹੈ। ਤੇ ਇਹਨਾਂ ਨੇ ਵਿਗਿਆਨੀਆਂ ਨੇ ਮੰਨਿਆ ਵੀ ਜਿਹੜਾ ਨਾਰਮਲ ਸਿਰ ਦਰਦ ਆ ਤੁਹਾਨੂੰ ਜਿਹੜਾ ਰਹਿੰਦਾ, ਮੰਨ ਲਓ ਮੌਸਮ ਦੀ ਤਬਦੀਲੀ ਜਾਂ ਤੁਸੀਂ ਕੁਛ ਹੋਰ ਗਰਮ ਪਾਣੀ ਨਾਲ ਨਹਾਤੇ ਤੇ ਬਾਹਰ ਲੋ ਟੈਂਪਰੇਚਰ ਦੇ ਵਿੱਚ ਚਲੇ ਗਏ, ਉਹ ਇੱਕ ਅਲੱਗ ਚੀਜ਼ ਹੈ। ਪਰ ਜਿਹੜਾ ਮਾਈਗ੍ਰੇਨ ਹੈ ਤੇ ਚਿੰਤਾ ਦੇ ਨਾਲ ਹੋਣ ਵਾਲਾ ਸਿਰ ਦਰਦ ਹੈ, ਇਹਨਾਂ ਨੇ ਇਸ ਚੀਜ਼ ਨੂੰ ਸਿਹਤ ਦੇ ਲਈ ਕਾਫੀ ਹਾਨੀਕਾਰਕ ਦੱਸਿਆ। ਤੇ ਉਹਨਾਂ ਨੇ ਕਿਹਾ ਕਿ ਅਸੀਂ 1961 ਤੋਂ ਲੈ ਕੇ 2020 ਤੱਕ ਦੇ ਜਿਹੜੇ ਡੇਟੇ ਤੇ ਕੰਮ ਕੀਤਾ, ਲੋਕਾਂ ਤੇ ਵੀ ਕੰਮ ਕੀਤਾ, ਸਿਰ ਦਰਦ ਦੇ ਨਾਲ ਜੁੜੇ ਜਿਹੜਾ ਡੇਟਾ ਉਹਦੇ ਦੇ ਉੱਤੇ ਕੰਮ ਕੀਤਾ। ਮਾਈਗ੍ਰੇਨ ਦੇ ਨਾਲ 14% ਲੋਕ ਜਿਹੜੇ ਨੇ ਉਹ ਪ੍ਰਭਾਵਿਤ ਨੇ। ਦੁਨੀਆ ਦੇ ਵਿੱਚ ਇਸ ਵੇਲੇ 14% ਲੋਕ ਜਿਹੜੇ ਮਾਈਗ੍ਰੇਨ ਦੇ ਮਰੀਜ਼ ਆ, ਤੇ ਇਸ ਵੇਲੇ 27% 28% ਲੋਕ ਇਹ ਜਿਹੇ ਆ ਜਿਨ੍ਹਾਂ ਨੂੰ ਗੰਭੀਰ ਸਿਰ ਦਰਦ ਦੀ ਜਿਹੜੀ ਆ ਸ਼ਿਕਾਇਤ ਆ। ਤੇ ਇਹਨਾਂ ਦੀ ਸਿਰ ਦਰਦ ਦੀ ਜਿਹੜੀ ਬਿਮਾਰੀ ਸ਼ੁਰੂ ਹੋਈ ਸੀ ਉਹ ਹੋਈ ਹੈ ਸਟ੍ਰੈਸ ਦੇ ਉੱਤੋਂ ਬਾਅਦ। ਤਾਂ ਵਿਸ਼ਵ ਦੇ ਵਿੱਚ 14% ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਨਾਰਮਲੀ ਸਿਰ ਦਰਦ ਜਿਹੜਾ ਉਹ ਰਹਿੰਦਾ। ਅਸਲ ਦੇ ਵਿੱਚ ਔਰਤਾਂ ਦੀ ਗਿਣਤੀ ਇਹਦੇ ਵਿੱਚ ਜ਼ਿਆਦਾ। ਮਾਈਗ੍ਰੇਨ ਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਵਿੱਚ 17% ਔਰਤਾਂ ਇਹਦੀਆਂ ਮਰੀਜ਼ ਆ। 8% ਮਰਦਾਂ ਦੇ ਵਿੱਚ ਵੀ ਇਹ ਬਿਮਾਰੀ ਆ। ਕਰੀਬ 7% ਜਾਂ 7 ਤੋਂ ਲੈ ਕੇ 10% ਔਰਤਾਂ ਇਹ ਜਿਹੀਆਂ ਵਿਸ਼ਵ ਭਰ ਦੇ ਵਿੱਚ ਜਿਨ੍ਹਾਂ ਨੂੰ ਸਿਰ ਦਰਦ ਲਗਾਤਾਰ ਹੀ ਰਹਿੰਦਾ, ਮਤਲਬ ਉਹਨਾਂ ਤੇ ਕੋਈ ਟੈਬਲੇਟ, ਉਹਨਾਂ ਦੇ ਕੋਈ ਹੋਰ ਤਰ੍ਹਾਂ ਦੀ ਜਿਹੜੀ ਪੇਨ ਕਿਲਰ ਆ ਉਹ ਵੀ ਬਹੁਤ ਘੱਟ ਕੰਮ ਕਰਦੀ, ਤੇ ਇਹਨਾਂ ਨੂੰ 10-10 15-15 ਦਿਨ ਵੀ ਸਿਰ ਦਰਦ ਦੀ ਜਿਹੜੀ ਬਿਮਾਰੀ ਆ ਉਹ ਰਹਿੰਦੀ ਆ। ਤੇ ਪੁਰਸ਼ਾਂ ਮਾਫ ਕਰਨਾ, ਮਰਦਾਂ ਦੇ ਵਿੱਚ ਜਿਹੜੀ ਇਹ ਗਿਣਤੀ ਆ ਕਾਫੀ ਘੱਟ ਆ, 2% ਹੀ ਦੱਸੀ ਗਈ ਆ। 2019 ਦੇ ਵਿੱਚ ਗਲੋਬਲ ਬਰਡਨ ਆਫ ਡਿਸੀਜ਼ ਇਹਨੇ ਇੱਕ ਸਟੱਡੀ ਕੀਤੀ ਸੀ, ਤੇ ਇਹਦੇ ਵਿੱਚ ਵੀ ਇਹੀ ਦੇਖਣ ਨੂੰ ਮਿਲਿਆ ਸੀਗਾ ਕਿ ਜਿਹੜਾ ਮਾਈਗ੍ਰੇਨ ਹੈ ਉਹ ਬਹੁਤ ਵੱਡੀ ਬਿਮਾਰੀ ਬਣਦਾ ਜਾ ਰਿਹਾ ਲੋਕਾਂ ਦੀ, ਤੇ ਸਟ੍ਰੈਸ ਦੇ ਵਿੱਚੋਂ ਨਿਕਲ ਰਿਹਾ। ਤੇ ਲਗਾਤਾਰ 50 ਸਾਲ ਤੱਕ ਤੋਂ ਘੱਟ ਉਮਰ ਦੀ ਜਿਹੜੀ ਔਰਤਾਂ ਨੇ ਉਹਨਾਂ ਦੇ ਵਿੱਚ ਇਹ ਬਿਮਾਰੀ ਜਿਹੜੀ ਹੈ ਸਭ ਤੋਂ ਜ਼ਿਆਦਾ। ਤੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦਾ, ਕਿਸੇ ਦਾ ਔਰਤਾਂ ਦੇ ਵਿੱਚ
ਰਿਸ਼ਤਿਆਂ ਨੂੰ ਲੈ ਕੇ ਸਟ੍ਰੈਸ ਹੈ, ਕਿਸੇ ਦਾ ਆਪਣੀ ਲਾਈਫ ਨੂੰ ਲੈ ਕੇ ਸਟ੍ਰੈਸ ਹੈ, ਕਿਸੇ ਦਾ ਇਕਨੋਮਿਕਲੀ ਸਟ੍ਰੈਸ ਹੈ। ਤਾਂ ਇਸ ਤਰ੍ਹਾਂ ਦੇ ਸਟ੍ਰੈਸ ਜਿਹੜੇ ਨੇ, ਜਿਹੜੀਆਂ ਇਸ ਤਰ੍ਹਾਂ ਦੀਆਂ ਤੁਸੀਂ ਚਿੰਤਾਵਾਂ ਕਰਦੇ ਰਹਿੰਦੇ ਆ, ਤਾਂ ਇਹਨਾਂ ਚਿੰਤਾਵਾਂ ਤੋਂ ਤੁਹਾਡੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਹੋਰ ਵੱਧ ਸਕਦੀਆਂ ਨੇ। ਅਸੀਂ ਡਰਾ ਨਹੀਂ ਰਹੇ, ਬਲਕਿ ਸਟੱਡੀਜ਼ ਇਹ ਗੱਲ ਕਹਿੰਦੀਆਂ ਨੇ ਕਿ ਤੁਸੀਂ ਜਿਹੜੀ ਰੈਗੂਲਰੀ ਇੱਕ ਦਿਮਾਗ ਨੂੰ ਇੱਕ ਟਾਸਕ ਤੇ ਫਸਾਈ ਰੱਖਣਾ ਵਾ। ਹਾਲਾਂਕਿ ਆਪਾਂ ਕੋਈ ਇਹ ਜਿਹੇ ਡਾਕਟਰ ਤਾਂ ਹੈ ਨਹੀਂਗੇ, ਪਰ ਜੋ ਸਟੱਡੀ ਨੂੰ ਰੀਡ ਕੀਤਾ ਹੈ ਤਾਂ ਉਹ ਕਹਿੰਦੇ ਕਿ ਆਪਣੇ ਦਿਮਾਗ ਨੂੰ ਇੱਕ ਖਾਸ ਟਾਸਕ ਤੁਸੀਂ ਜਦੋਂ ਫਸਾ ਕੇ ਰੱਖਦੇ ਆ, ਜਿੱਥੇ ਤੁਹਾਡੀ ਚਿੰਤਾ ਵੱਧ ਰਹੀ ਹੈ, ਤੇ ਇਹ ਤੁਹਾਨੂੰ ਇੱਕ ਬਹੁਤ ਘਾਤਕ ਬਿਮਾਰੀ ਵੱਲ ਲਿਜਾ ਸਕਦੀ, ਤੇ ਤੁਹਾਨੂੰ ਰੈਗੂਲਰ ਜਿਹੜਾ ਰਹਿਣ ਵਾਲਾ ਸਿਰ ਦਰਦ ਆ ਉਸ ਬਿਮਾਰੀ ਤੋਂ ਤੁਸੀਂ ਪੀੜਤ ਹੋ ਸਕਦੇ ਹੋ। ਸੋ ਜੇ ਤੁਸੀਂ ਇਹ ਜੀ ਕਿਸੇ ਵੀ ਬਿਮਾਰੀ ਤੋਂ ਜਾਂ ਸੋਚਣ ਸ਼ਕਤੀ ਤੋਂ ਪੀੜਤ ਆ ਕਿ ਇੱਕ ਟਾਸਕ ਤੇ ਲੱਗੇ ਰਹਿੰਦੇ ਹੋ, ਤਾਂ ਉਹਦੇ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਜੀ ਜੀ ਖਬਰਾਂ ਦਾ ਸਮਾਂ ਵੀ ਸਾਡਾ ਸਮਾਪਤੀ ਵਾਲਾ, ਤੇ ਅਸੀਂ ਪ੍ਰੈਜ਼ੀਡੈਂਟ ਜੀ ਅਸੀਂ ਰਾਜਕਰਨਵੀਰ ਸਿੰਘ ਜੀ ਨਾਲ ਵੀ ਜੁੜਾਂਗੇ 4-5 ਮਿੰਟ ਦੇ ਵਿੱਚ। ਇੱਕ ਅੱਧੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ, ਤੇ ਉਸ ਤੋਂ ਬਾਅਦ ਅਸੀਂ ਤੇ ਰਾਜਕਰਨਵੀਰ ਖਬਰ ਸਿੰਘ ਆਪਾਂ ਸਾਂਝੀ ਕਰਦੇ ਜਾਈਏ। ਪ੍ਰੈਜ਼ੀਡੈਂਟ ਜੋ ਬਾਈਡਨ, ਉਹਨਾਂ ਦੀ ਅਪਰੂਵਲ ਰੇਟਿੰਗ ਡ੍ਰੌਪ ਹੁੰਦੀ ਜਾ ਰਹੀ ਆ। ਸੋ ਮਿਡ ਟਰਮ ਇਲੈਕਸ਼ਨ ਦੇ ਵਿੱਚ ਕਾਫੀ ਵੱਡਾ ਝਟਕਾ ਜਿਹੜਾ ਆ ਡੈਮੋਕ੍ਰੇਟਿਕ ਪਾਰਟੀ ਨੂੰ ਲੱਗ ਸਕਦਾ ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਅਪਰੂਵਲ ਰੇਟਿੰਗ 40% ਦੇ ਉੱਤੇ ਹੈਗੀ ਆ, ਜਦੋਂ ਹੁਣ ਨਵੰਬਰ ਵਾਲੀਆਂ ਇਲੈਕਸ਼ਨਸ ਇੱਕ ਤਰ੍ਹਾਂ ਦੇ ਨਾਲ ਸਿਰ ਦੇ ਉੱਤੇ ਲੰਮਕ ਰਹੀਆਂ ਹੈਗੀਆਂ ਆ। ਤੇ ਇਸੇ ਤਰ੍ਹਾਂ ਸੈਨੇਟ ਦੀਆਂ ਰੇਸਿਸ ਕਾਫੀ ਜਿਹੜੀਆਂ ਟਫ ਚੱਲ ਰਹੀਆਂ ਹੈਗੀਆਂ, ਨੈਕ ਟੂ ਨੈਕ ਹੈਗੀਆਂ। ਜਾਰਜੀਆ ਦੀ ਜੋ ਰੇਸ ਆ, ਮੌਨਮੌਥ ਯੂਨੀਵਰਸਿਟੀ ਨੇ ਜੋ ਸਰਵੇ ਕੀਤਾ ਆ, ਉਹਦੇ ਵਿੱਚ ਇਹ ਦੱਸਿਆ ਜਾਇਆ ਵੀ ਹਰਸ਼ਲ ਵਾਕਰ ਜੋ ਰਿਪਬਲਿਕਨ ਕੈਂਡੀਡੇਟ ਆ, ਉਹ ਉਹਨਾਂ ਦੇ ਡੈਮੋਕ੍ਰੇਟ ਓਪੋਨੈਂਟ ਤੋਂ ਥੋੜਾ ਪਿੱਛੇ ਚੱਲ ਰਹੇ ਹੈਗੇ ਆ। ਸੋ ਜਾਰਜੀਆ ਦੀ ਸੀਟ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਟੇਕ ਲੱਗੀ ਹੋਈ ਆ ਦੋਨਾਂ ਪਾਰਟੀਆਂ ਦੀ। ਹਰਸ਼ ਵਾਕਰ 33% ਤੇ ਉਹਨਾਂ ਦੇ ਸਰਵੇ ਦੇ ਮੁਤਾਬਕ, ਤੇ ਰਾਫੇਲ ਵਾਰਨਿਕ 39% ਦੇ ਉੱਤੇ। 10% ਹਜੇ ਵੀ ਲੋਕ ਅਨਡਿਸਾਈਡਡ ਹੈਗੇ ਆ। ਤੇ ਹੁਣ ਦੇਖਦੇ ਆ ਕਿੰਨਾ ਕੁ ਅਸਰ ਇਹਦੇ ਤੇ ਪੈਂਦਾ ਆ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਜਾਂ 2 ਹਫ਼ਤਿਆਂ, 10 ਕੁ ਦਿਨ ਇਹ ਰਹਿ ਗਏ, ਕਿੰਨਾ ਕੁ ਜ਼ੋਰ ਜਿਹੜਾ ਪੈਂਦਾ ਹੈਗਾ। ਇਸੇ ਤਰ੍ਹਾਂ ਇੱਕ ਖਬਰ, ਮਿਸ਼ੀਗਨ ਦੀ ਗਵਰਨਰ ਨੂੰ ਕਿਡਨੈਪ ਕਰਨ ਦੀ ਪਲਾਟ ਤਿਆਰ ਕੀਤੀ ਸੀ ਪਿਛਲੇ ਕੁਛ ਮਹੀਨੇ ਪਹਿਲਾਂ, ਤੇ ਅੱਜ ਜੂਰੀ ਨੇ ਉਹਦੇ ਵਿੱਚ ਡਿਸੀਜਨ ਆਪਣਾ ਦੇ ਦਿੱਤਾ। ਉਹਨਾਂ ਨੇ 3 ਬੰਦਿਆਂ ਨੂੰ ਜਿਹੜਾ ਚਾਰਜ ਕੀਤਾ ਹੈਗਾ ਆ, ਜੋ ਮੋਰਿਸਨ, ਫਾਦਰ ਇਨ ਲਾ ਪੀਟ ਮਸੀਕੋ ਦਾ, ਤੇ ਪੌਲ ਵੈਲਰ। ਇਹ ਤਿੰਨਾਂ ਨੂੰ ਹੀ ਗਿਲਟੀ ਕਰਾਰ ਦਿੱਤਾ ਗਿਆ ਆ, ਜਿਨ੍ਹਾਂ ਨੇ ਮਟੀਰੀਅਲ ਸਪੋਰਟ ਦਿੱਤੀ ਸੀ ਫॉर ਏ ਟੈਰਰਿਸਟ ਐਕਟ, ਜਿਹਦੇ ਵਿੱਚ ਇੱਕ ਜੋ ਗਵਰਨਰ ਆ ਮਿਸ਼ੀਗਨ ਦੀ, ਗਵਰਨਰ ਗ੍ਰੈਚਨ ਬਿਟਨਰ, ਉਸ ਨੂੰ ਕਿਡਨੈਪ ਕਰਨਾ ਸੀ ਇਹਨਾਂ ਨੇ 2020 ਦੇ ਵਿੱਚ। ਜੀ ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ, ਰਾਜਕਰਨਵੀਰ ਸਿੰਘ ਜੀ, ਤੇ ਜਿਹੜੇ ਕਿ ਕਿਸਾਨੀ ਪ੍ਰੋਟੈਸਟ ਨੂੰ ਕਵਰ ਕਰ ਰਹੇ ਨੇ ਕੈਪੀਟਲ ਤੋਂ, ਉਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਆ ਉਹ ਕਰਦੇ ਆ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਧੰਨਵਾਦ ਪ੍ਰਵੀਨ ਜੀ, ਹਰਜੋਤ ਜੀ, ਬੜੀ ਮਿਹਰਬਾਨੀ ਜੀ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਰਿਆਂ ਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸੋ ਰਾਈਟ ਨਾਓ ਬਿਲਕੁਲ ਪ੍ਰੋਟੈਸਟ ਜਿਹੜਾ ਉਹ ਚੱਲ ਰਿਹਾ ਆ, ਪਰ ਥੋੜੀ ਜਿਹੀ ਨਿਰਾਸ਼ਾ ਇਸ ਗੱਲੋਂ ਪ੍ਰਵੀਨ ਜੀ, ਹਰਜੋਤ ਜੀ ਹੋਈ ਆ ਵੀ ਲੋਕ ਸ਼ੋ ਅਪ ਨਹੀਂ ਹੋਏ। ਜੀ ਜਿਸ ਹਿਸਾਬ ਦੇ ਨਾਲ ਆਪਾਂ ਫਾਰਮਰਸ ਦੀ ਗੱਲ ਕਰ ਰਹੇ ਸੀ, ਸੁਣ ਰਹੇ ਸੀ, ਉਹਨਾਂ ਨੇ ਦੱਸਿਆ ਵੀ ਇੰਨਾ ਅਹਿਮ ਇਸ਼ੂ ਆ ਜੀ, ਜਿਨ੍ਹਾਂ ਨੂੰ ਲੱਖਾਂ ਡਾਲਰ ਦੇ ਬਿੱਲ ਜਿਹੜੇ ਆ ਉਹ ਘਰਾਂ ਦੇ ਵਿੱਚ ਨਵੇਂ ਪਾਣੀ ਕੱਢਣ ਦੇ, ਪਾਣੀ ਦੀ ਜਿਹੜੀ ਆ ਜੇ ਵੱਧ ਵਰਤ ਲਿਆ ਉਹਦੇ ਆਏ ਆ, ਉਹਦੀ ਪੈਨਲਟੀ ਤੇ ਉਹ ਸਾਰਾ ਕੁਛ ਆਇਆ ਆ, ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੇ ਉਹ ਇੰਨੇ ਜ਼ਿਆਦਾ ਜਾਣੇ ਜਿਹੜੇ ਨਹੀਂ ਸ਼ੋ ਹੋਏ। ਆਲਦੋ ਕੁਛ ਸੈਂਕੜੇ ਲੋਕ ਇੱਥੇ ਹਨ, ਪਰ ਉਮੀਦ ਸੀਗੀ ਵੀ ਇਸ ਤੋਂ ਜ਼ਿਆਦਾ ਲੋਕ ਹੁੰਦੇ। ਇਸ ਟਾਈਮ ਹੁਣੇ ਮਲਿਸਾ ਹਰਟਾਡੋ, ਜਿਹੜੀ ਕਿ ਸੈਂਗਰ ਤੋਂ ਸੈਨੇਟਰ ਆ, ਸਟੇਟ ਸੈਨੇਟਰ ਆ, ਉਹ ਬੋਲ ਕੇ ਹਟੇ ਆ। ਉਹਨਾਂ ਨੇ ਕਿਹਾ ਵੀ ਇਟਸ ਅਬਾਊਟ ਟਾਈਮ, ਵੀ ਇਹ ਵਕਤ ਆ ਗਿਆ ਸੀਗਾ ਵੀ ਹੁਣ ਕਿਸਾਨਾਂ ਨੂੰ ਜਿਹੜਾ ਬੋਲਣ ਦਾ, ਉਹਨਾਂ ਦੀ ਆਵਾਜ਼ ਜਿਹੜੀ ਸੁਣੀ ਜਾਵੇ। ਸੋ ਫਾਰਮਰਸ ਦੀ ਇਹ ਚੈਂਪੀਅਨ ਸੈਨੇਟਰ ਜਿਹੜੀ ਉਹ ਮੰਨੀ ਜਾਂਦੀ, ਕਿਉਂਕਿ ਇਹਨਾਂ ਦੇ ਲਈ ਉਸਨੇ ਹਰ ਵਾਰੀ ਬਹੁਤ ਸਾਰੇ ਜਿਹੜੇ ਕੰਮ ਆ ਉਹ ਕੀਤੇ ਆ। ਹੁਣੇ ਮਾਈਕ ਗੈਲਗਰ ਜਿਹੜੇ ਰਾਈਟ ਨਾਲ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਆ, ਉਹ ਬੋਲ ਰਹੇ ਨੇ। ਸੋ ਆਪਾਂ ਇਹੀ ਟਰਾਈ ਹੈਗੀ ਆ ਵੀ ਇਹਨਾਂ ਸਾਰਿਆਂ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਜਿਹੜਾ ਉਹ ਦੱਸੀਏ। ਇੱਕ ਜਿਹੜੀ ਇਹਦੇ ਵਿੱਚ ਮੈਂ ਗੱਲ ਇਹ ਵੀ ਦੱਸਾਂ ਹਰਜੋਤ ਜੀ, ਮੰਡੇਰਾ ਕਾਊਂਟੀ ਦਾ ਸੁਪਰਵਾਈਜ਼ਰ ਆ ਕੇ ਬੋਲ ਕੇ ਗਿਆ ਕਿਸਾਨਾਂ ਦੇ ਹੱਕ ਦੇ ਲਈ, ਪਰ ਮਗਰ ਇੱਕ ਕਿਸਾਨ ਜਿਹੜਾ ਰਾਲਫ ਆ, ਜਿਸਨੇ ਇਹ ਮੁੱਦਾ ਚੱਕਿਆ, ਉਹਨੇ ਨਾਲ ਦੇ ਨਾਲ ਉਹਨੂੰ ਝਾੜ ਪਾਤੀ, ਕਹਿੰਦਾ ਤੂੰ ਹੀ ਬੰਦਾ ਸੀਗਾ
ਜਿਹਨੇ ਜੀ। ਸਭ ਤੋਂ ਪਹਿਲਾਂ ਫੀਸ ਲਾਉਣ ਦੀ ਗੱਲ ਕੀਤੀ ਤੇ ਉਹਨੇ ਜੀ। ਕਿਸਾਨਾਂ ਨੂੰ, ਲੋਕਾਂ ਨੂੰ ਕਿਹਾ ਵੀ ਭਾਈ ਦੇਖੋ ਵੀ ਕਿਹਦੇ ਮੂੰਹੋਂ ਕੀ ਸੁਣ ਰਹੇ ਆ, ਇਹਨਾਂ ਜੀ। ਨੇ ਅਸਲ 'ਚ ਕਿਹਾ ਕੀ ਤੇ ਕਰ ਕੀ ਰਹੇ ਆ। ਸੋ ਜੀ। ਅੱਜ ਇਹ ਤੁਹਾਡੇ ਮਿੱਤਰ ਬਣ ਕੇ ਜਿਹੜੇ ਮੂਹਰੇ ਆ ਰਹੇ ਆ, ਪਰ ਪਹਿਲਾਂ ਇਹਨਾਂ ਨੇ ਹੀ ਤੁਹਾਡੇ ਲਈ ਜਿਹੜੇ ਕੰਡੇ ਬੀਜੇ ਨੇ। ਸੋ ਜੀ। ਇਹ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਉਹ ਚੱਲ ਰਹੀਆਂ ਆ। ਇਮੋਸ਼ਨਸ ਆਰ ਰਨਿੰਗ ਹਾਈ। ਸੋ ਗੱਲਾਂ ਜਿਹੜੀਆਂ ਆ ਉਹ ਚੱਲ ਰਹੀਆਂ ਨੇ। ਸੋ ਆਪਾਂ ਇੱਥੇ ਹੀ ਆ, ਲਗਾਤਾਰ ਤੁਹਾਨੂੰ ਕਵਰੇਜ ਜਿਹੜੀ ਉੱਥੇ ਦਿਖਾ ਰਹੇ ਆ। ਜਿਹੜੇ ਫੇਸਬੁੱਕ ਦੇ ਉੱਤੇ ਸਾਡੇ ਸੁਣ ਰਹੇ ਆ, ਦੇਖ ਰਹੇ ਆ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਉਸ ਲਾਈਵ ਕਵਰੇਜ ਨੂੰ ਜਿਹੜਾ ਉਹ ਜ਼ਰੂਰ ਜੀ ਜਾ ਕੇ ਦੇਖੋ ਹੂੰ ਤੇ ਗੱਲਾਂ ਬਾਤਾਂ ਜਿਹੜੀਆਂ ਉਹ ਤੁਸੀਂ ਸੁਣੋ। ਹੂੰ ਤੇ ਸੋ ਜੇ ਤੁਹਾਡਾ ਕੋਈ ਕੁਐਸਚਨ ਹੈਗਾ ਤੇ ਮੈਂ ਤੁਹਾਨੂੰ ਲਿਆ ਸਕਦਾ। ਜੀ। ਸੋ ਇਹ ਵੀ ਆਪਾਂ ਰਾਜਕਨਵੀਰ ਸਿੰਘ ਜੀ, ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਜਿਹੜੇ ਉੱਥੇ ਪਹੁੰਚ ਸਕਦੇ ਆ, ਲਾਗੇ ਛਾਗੇ ਆ, ਜਰੂਰ ਪਹੁੰਚੋ। Yeah. ਲੰਗਰ ਦਾ ਪ੍ਰਬੰਧ ਵੀ ਆ, ਤੇ ਜਿਹੜੇ ਨਹੀਂ ਪਹੁੰਚ ਸਕਦੇ, ਜਿਹੜੇ ਏਰੀਏ 'ਚ ਤੁਸੀਂ ਰਹਿੰਦੇ ਆ, ਜਸਟ ਗੂਗਲ ਕਰਕੇ ਆਪਣਾ ਕਾਉਂਟੀ ਦਾ, ਆਪਣੇ ਏਰੀਏ ਦਾ ਅਸੈਂਬਲੀਮੈਨ ਤੇ ਸਟੇਟ ਸੈਨੇਟਰ, ਉਹਦਾ ਨੰਬਰ ਲੱਭੋ ਤੇ ਉੱਥੇ ਕਾਲ ਕਰੋ ਵੀ ਭਾਈ ਅੱਜ ਸਾਡੇ ਜਿਹੜੇ ਕਿਸਾਨ ਭਰਾ ਆ ਪ੍ਰੋਟੈਸਟ ਕਰ ਰਹੇ ਆ, ਜਿਹੜੀਆਂ ਉਹਨਾਂ ਦੀਆਂ ਡਿਮਾਂਡਸ ਆ ਉਹਨਾਂ ਦਾ ਸਾਥ ਦਿਓ। ਇੰਨਾ ਤਾਂ ਤੁਸੀਂ ਕਰ ਸਕਦੇ ਆ ਨਾ, ਈਮੇਲ ਕਰ ਸਕਦੇ ਆ, ਫੋਨ ਕਰ ਸਕਦੇ ਆ, ਕਿਉਂਕਿ ਇਹ ਸਾਰੀਆਂ ਰਿਕਾਰਡ ਹੁੰਦੀਆਂ, ਉਹਨਾਂ ਦੇ ਰੈਕਡ 'ਚ ਆਉਂਦੀਆਂ ਵੀ ਸਾਨੂੰ ਇੰਨੀਆਂ ਈਮੇਲਸ ਆਈਆਂ, ਇੰਨੀਆਂ ਕਾਲਸ ਆਈਆਂ। ਲੋਕਾਂ ਦਾ ਬਹੁਤ ਵੱਡਾ ਕੰਸਰਨ ਹੈਗਾ। ਨਹੀਂ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਵੀ ਹੁਣ ਇਨਫਲੇਸ਼ਨ ਕਿੱਦਾਂ ਵਧੀ ਹੋਵੇ, ਅਲਟੀਮੇਟਲੀ ਫੂਡ ਦੀਆਂ ਪ੍ਰਾਈਸਿਸ ਵੀ ਕਿੰਨੀਆਂ ਵਧਣੀਆਂ, ਸਾਰਾ ਕੁਝ ਜੇ ਅਗਲਿਆਂ ਦਾ ਖਰਚਾ ਇੰਨਾ ਕੁਝ ਵੱਧਦਾ ਹੈ ਤਾਂ ਫਿਰ ਅਲਟੀਮੇਟਲੀ ਤਾਂ ਆਪਣੇ ਤੇ ਕੀਮਤਾਂ ਜਿਹੜੀਆਂ ਆ ਉਹ ਆਉਣੀਆਂ ਹੈਗੀਆਂ। ਨਹੀਂ ਬਿਲਕੁਲ, ਇਹ ਬਹੁਤ ਜ਼ਰੂਰੀ ਆ, ਇਹ ਅਹਿਮ ਆ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਗੱਲ ਹੈਗੀ ਆ। ਤੇ ਚਾਹੀਦਾ ਇਹੀ ਆ ਵੀ ਵੱਧ ਤੋਂ ਵੱਧ ਲੋਕ ਇਸ ਦੇ ਵਿੱਚ ਇਨਵੋਲਵ ਜਿਹੜੇ ਹੋਣ। ਅਦਰਵਾਈਜ਼ ਜਿਹੜੇ ਉੱਥੇ ਬਿਊਰੋਕ੍ਰੇਸੀ 'ਚ ਜਾਂ ਜਿਨ੍ਹਾਂ ਨੇ ਰੂਲ ਬਣਾਉਣੇ ਆ, ਜੇ ਉਹਨਾਂ ਨੂੰ ਤੁਸੀਂ ਆਵਾਜ਼ ਪਹਿਲੋਂ ਨਹੀਂ ਸੁਣਾਓਗੇ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ, ਮਰਜ਼ੀ ਦੇ ਨਾਲ ਜਿਹੜੇ ਰੂਲ ਜੀ ਜੀ ਫਿਰ ਤੁਸੀਂ ਹਰ ਵਾਰੀ ਕਿੰਨੀ ਵਾਰੀ ਪ੍ਰੋਟੈਸਟ ਕਰੀ ਚੱਲੋਗੇ। ਸੋ ਜਦੋਂ ਯੂ ਨੀਡ ਟੂ ਸਟਾਪ them in their tracks, ਵੀ ਇੱਦਾਂ ਦੀ ਚੀਜ਼ ਆਉਣ ਤੋਂ ਪਹਿਲਾਂ ਹੀ ਤੁਹਾਨੂੰ ਜਿਹੜਾ ਉਹ ਰੋਕਣ ਵੱਲ ਨੂੰ ਜਿਹੜੀ ਕਦਮ ਜਿਹੜੇ ਉਹ ਚੱਕਣੇ ਪੈਣੇ ਆ। ਗੰਭੀਰਤਾ ਦੇ ਨਾਲ ਦੇਖੋ, ਸੁਣੋ, ਵਿਚਾਰੋ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ, ਕੀ ਕੁਛ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਇਹ ਜ਼ਰੂਰੀ, ਅਸੀਂ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਆਓ। ਤੇ ਪਰ ਇਕੱਠ 2 ਵਜੇ ਤੱਕ ਚੱਲਣਾ ਹੈ ਜੀ, ਪ੍ਰੋਟੈਸਟ 2 ਵਜੇ ਤੱਕ ਹੈ। ਸੋ ਜਦੋਂ ਵੀ ਤੁਹਾਨੂੰ ਇਸ ਦੇ ਵਿੱਚ ਮੌਕਾ ਲੱਗਦਾ, ਸੋ ਪਲੀਜ਼ ਜਿਹੜੇ ਉਹ ਆਓ। ਜੀ ਜੀ। ਰਾਜਕਰਮਜੀਤ ਸਿੰਘ ਜੀ ਸਾਡੇ ਨਾਲ ਕੁਝ ਕਾਲ ਜਿਹੜੇ ਨੇ ਸਾਡੇ ਸਰੋਤੇ ਨੇ ਉਹ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਸਨੀ ਗਰੇਵਾਲ ਦਾ ਸਵਾਲ ਇਹ ਹੈ ਕਿ ਜਿਮ ਕੋਸਟਾ ਆਇਆ ਕੱਲ ਗੁਰਦੁਆਰਾ ਸਾਹਿਬ ਦੇ ਵਿੱਚ, ਉਹਨਾਂ ਨੂੰ ਸਰੋਪਾ ਦਿੱਤਾ ਜਾ ਰਿਹਾ ਸੀ, ਸ਼ਾਇਦ ਉਹ ਕਹਿਣਾ ਚਾਹੁੰਦੇ ਨੇ ਕੁਝ। ਜਿਮ ਕੋਸਟਾ ਏਦਾਂ ਕਿੱਥੇ ਆਉਂਦਾ? ਜੀ ਜੀ। ਜਿਮ ਕੋਸਟਾ ਦੱਸਦੇ ਜੀ, ਇਹ ਵੀ ਕਾਂਗਰਸਮੈਨ ਆ, ਆਪਣੇ ਫ੍ਰਿਜ਼ਨੋ ਤੋਂ, ਯੂਐਸ ਕਾਂਗਰਸਮੈਨ। ਸੋ ਇੱਥੋਂ ਦੇ ਲੋਕਲ ਮੈਂ ਦੇਖਿਆ ਆ, ਇੱਥੋਂ ਦੇ ਜਿਹੜੇ ਕਾਂਗਰਸਮੈਨ, ਚਾਹੇ ਉਹ ਡੈਮੋਕ੍ਰੇਟ ਨੇ ਚਾਹੇ ਉਹ ਰਿਪਬਲਿਕਨ ਨੇ, ਆਏ ਨੇ। ਪਰ ਮੈਂ ਦੇਖ ਰਿਹਾ ਵੀ ਜਿਹੜੇ ਐਕਚੁਅਲ ਜਿਨ੍ਹਾਂ ਦੇ ਇੰਟਰਸਟ ਨੂੰ ਰਿਪਰੈਜ਼ੈਂਟ ਕਰਨ ਵਾਲੇ ਉਹ ਥੋੜੇ ਘੱਟ ਨੇ। ਇੱਕ ਮਲੇਸਾ ਹਟਾਡੋ ਨੂੰ ਛੱਡ ਕੇ, ਮਾਈਕ ਗੈਲਗਰ ਨੂੰ ਛੱਡ ਕੇ ਮੈਨੂੰ ਹੋਰ ਕੋਈ ਬਹੁਤੇ ਨਹੀਂ ਦਿਖੇ। ਹਾਂ, ਜਿਹੜੇ ਕੈਂਡੀਡੇਟਸ ਨੇ ਹੋਰ ਥਾਵਾਂ ਦੇ ਉੱਤੇ ਖੜੇ ਜਿਹੜੇ ਆ, ਉਹ ਜ਼ਰੂਰ ਜਿਹੜੇ ਉਹ ਆਉਣਗੇ, ਉਹ ਆ ਕੇ ਉਹ ਆਉਣਗੇ, ਉਹ ਕਹਿੰਦੇ ਵੀ ਸਾਨੂੰ ਵੋਟ ਪਾਓ, ਮੈਂ ਤੁਹਾਡੀ ਆਵਾਜ਼ ਬਣੂੰਗਾ। ਓਬਵੀਅਸਲੀ ਜਿਹੜੀ ਪੋਲੀਟੀਸ਼ੀਅਨ ਦੀ ਜਿਹੜੀ ਗੱਲ ਹੁੰਦੀ ਆ। ਸੋ ਨਹੀਂ, ਜਿਮ ਕੋਸਟਾ ਹੋਣੀ ਅਜੇ ਤੱਕ ਤਾਂ ਮੈਨੂੰ ਇੱਥੇ ਨਹੀਂ ਦਿਖੇ। ਜੀ ਜੀ ਠੀਕ ਹੈ। ਰਾਜਕਰਮਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਲਈ। ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਇਹ ਤਾਂ ਇੱਕ ਕਹਿ ਸਕਦੇ ਹਾਂ ਵੀ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਇਹ ਸਾਰਾ ਤਹਈਆ ਕੀਤਾ ਗਿਆ ਸੀ ਆਵਾਜ਼ ਬੁਲੰਦ ਕਰਨ ਦਾ, ਤੇ ਉਹਦੇ ਵਿੱਚ ਕਿਤੇ ਨਾ ਕਿਤੇ ਨਿਰਾਸ਼ਾ ਇਹ ਹੈ ਵੀ ਉੱਥੇ ਜਿਹੜੇ ਕਿਸਾਨ ਆ ਉਹ ਹਾਲੇ ਤੱਕ ਪਹੁੰਚ ਘੱਟ ਗਿਣਤੀ 'ਚ ਰਹੇ। ਵੈਸੇ ਹੈਰਾਨੀ ਦੀ ਗੱਲ ਮੈਨੂੰ ਪ੍ਰਵੀਨ ਜੀ ਇਹ ਆ ਵੀ ਜਦੋਂ ਪੰਜਾਬ ਦੇ ਵਿੱਚ ਹੋਇਆ ਪ੍ਰੋਟੈਸਟ, ਦਿੱਲੀ 'ਚ ਹੋਇਆ ਜੀ, ਤੇ ਆਪਾਂ ਬਹੁਤ ਕਵਰ ਕੀਤਾ। ਸੈਨ ਫਰਾਂਸਿਸਕੋ 'ਚ ਮੈਂ ਜਦ ਇੱਕ ਪੁਲਿਸ ਵਾਲੇ ਨਾਲ ਗੱਲ ਕਰਦਾ ਸੀ, ਕਹਿੰਦਾ ਵੀ ਸੈਨ ਫਰਾਂਸਿਸਕੋ ਦੀ ਹਿਸਟਰੀ ਸਭ ਤੋਂ ਵੱਡਾ ਇਹ ਪ੍ਰੋਟੈਸਟ ਮੈਂ ਕਹਿ ਸਕਦਾ 30,000 ਦੇ ਕਰੀਬ ਉਸਨੇ ਫਿਗਰ ਆਊਟ ਕੀਤਾ ਸੀ ਵੀ ਲੋਕ ਇਕੱਠੇ ਹੋਏ ਆ। ਜਦੋਂ ਗੋਲਡਨ ਗੇਟ ਬ੍ਰਿਜ ਇੱਕ ਤਰ੍ਹਾਂ ਨਾਲ ਨਹੀਂ, ਜਿਹੜਾ ਦੂਸਰਾ ਬ੍ਰਿਜ ਹੈਗਾ ਆ ਉਹ ਜਾਮ ਕਰ ਦਿੱਤਾ ਗਿਆ ਸੀ ਓਕਲੈਂਡ ਤੋਂ, ਜਿਹੜੇ ਬੇ ਬ੍ਰਿਜ ਤੋਂ ਜਦੋਂ ਗਏ ਸੀ। ਤੇ ਹਾਲਾਂਕਿ ਬਹੁਤ ਜਿਹੜੇ ਜਿੰਨੇ ਵੀ ਬਾਹਰ ਰਹਿੰਦੇ ਉਹਨਾਂ ਦਾ ਕੋਈ ਬੜਾ ਇੰਟਰਸਟ ਨਹੀਂ ਉੱਥੇ ਦੇ ਖੇਤਾਂ ਦੇ ਨਾਲ, ਹਨਾ, ਕਿਉਂਕਿ ਆਪਣੇ ਭੈਣ ਭਰਾ ਆ। ਤੇ ਜਿੱਥੇ ਅਸੀਂ ਰਹਿੰਦੇ ਆ ਉੱਥੇ ਪਾਰਟੀਸਪੇਟ ਨਹੀਂ ਕਰਦੇ, ਆਪਾਂ ਹਮੇਸ਼ਾ ਹੀ ਉਲਟ ਕੰਮ ਕਰਦੇ ਆ। ਜਿੱਥੇ ਸਾਡੇ ਤੇ ਅਸਰ ਹੋਣਾ ਆ ਕਿਸੇ ਚੀਜ਼ ਦਾ, ਉੱਥੇ ਸਾਨੂੰ ਸਭ ਤੋਂ ਵੱਧ ਜਿਹੜਾ ਰੌਲਾ ਪਾਉਣਾ ਚਾਹੀਦਾ, ਸਭ ਤੋਂ ਵੱਧ ਉੱਥੇ ਹਾਜ਼ਰੀ ਭਰਨੀ ਚਾਹੀਦੀ ਆ, ਉਹਨਾਂ ਦਾ ਸਾਥ ਦੇਣਾ ਚਾਹੀਦਾ। ਜਿੱਥੇ ਸਾਡਾ ਡਾਇਰੈਕਟ ਇਨਵੋਲਵਮੈਂਟ ਨਹੀਂ, ਠੀਕ ਆ, ਉਹ ਸਾਡੇ ਭੈਣ ਭਰਾ ਆ, ਆਪਾਂ ਉਹਨਾਂ ਦਾ ਸਾਥ ਦੇਣਾ ਆ ਇੰਡੀਆ 'ਚ ਵੀ, ਤੇ ਪਰ ਉੱਥੇ ਅਸੀਂ ਇੰਨਾ ਜ਼ਿਆਦਾ ਜ਼ੋਰ ਲਾ ਦਿੰਦੇ ਹੈਗੇ ਆ। ਸੋ ਇਹ
ਇਹ ਹਾਲ ਟਰੱਕਾਂ ਵਾਲਿਆਂ ਦਾ ਹੁੰਦਾ, ਆਪਾਂ ਦੇਖਿਆ ਵੀ ਉਹ ਫਿਰ ਉਨੇ ਕੁ ਰਹਿ ਜਾਂਦੇ, ਮੁੜ ਕੇ ਫਿਰ ਟਰੱਕਾਂ ਵਾਲਿਆਂ ਦਾ ਖਤਮ। ਤੁਸੀਂ ਛੋਟੀ ਜਿਹੀ ਐਗਜ਼ਾਮਪਲ ਦੇਖੋ, ਅਸੀਂ ਬਾਰ-ਬਾਰ ਤੁਹਾਨੂੰ ਦੱਸਦੇ ਰਹੇ ਹਾਂ ਵੀ ਬੜੀ ਛੋਟੀ ਗਿਣਤੀ 'ਚ 250-300 ਫਾਰਮਰ ਹੀ ਸੀਗਾ, ਸੌਰੀ ਜਿਹੜੇ ਖੇਤਾਂ 'ਚ ਕੰਮ ਕਰਦੇ, ਉਹਨਾਂ ਨੇ ਤੁਰ ਕੇ ਜਿਹੜੇ ਆਏ ਆ 20 ਦਿਨਾਂ 'ਚ ਇੰਨਾ ਜ਼ਿਆਦਾ ਪੂਰੀ ਨੈਸ਼ਨਲ ਲੈਵਲ ਤੇ ਮੀਡੀਆ 'ਚ ਨਿਊਜ਼ ਬਣੀ ਨਾ ਵੀ ਉਹਨਾਂ ਦੀ ਹਰ ਰੋਜ਼ 20 ਮੀਲ ਤੁਰਦੇ ਸੀ, ਨਾਲੇ ਗਰਮੀ 'ਚ, ਤੇ ਉਹਨਾਂ ਨੇ ਤਸੱਲੀ ਬਚਾਤੀ, ਗਵਰਨਰ ਨੇ ਉਹ ਬਿੱਲ ਤੇ ਸਾਈਨ ਕਰਨਾ ਪਿਆ, ਠੀਕ ਆ, ਮਿਨੀਮਮ ਵੇਜ ਦਾ, ਤੇ ਨਾਲ ਉਹਨਾਂ ਨੂੰ ਜਿਹੜੀ ਯੂਨੀਅਨ 'ਚ ਕਿਸੇ ਵੀ ਯੂਨੀਅਨ ਦੇ ਮੈਂਬਰ ਬਣਨ ਦਾ। ਸੋ ਇਹ ਜੇ ਆਪਾਂ ਪਾਰਟਿਸਿਪੇਟ ਨਹੀਂ ਕਰਦੇ ਉਸ ਮੁਲਕ ਜਿੱਥੇ ਰਹਿੰਦੇ ਆ, ਤੇ ਫਿਰ ਉਹ ਕੋਈ ਫਾਇਦਾ ਨਹੀਂ। ਇਹਦਾ ਮਤਲਬ ਤਾਂ ਵੀ ਅਸੀਂ ਪਤਾ ਨਹੀਂ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅਸੀਂ ਸੋਚਦੇ ਕੀ ਆ। ਜਿੱਥੇ ਸਾਡੇ ਤੇ ਅਸਰ ਹੋਣਾ ਉੱਥੇ ਅਸੀਂ ਸੁੱਤੇ ਬੈਠੇ ਆ, ਜਿੱਥੇ ਸਾਡੇ ਤੇ ਕੋਈ ਡਾਇਰੈਕਟ ਅਸਰ ਨਹੀਂ ਉੱਥੇ ਅਸੀਂ ਪੂਰਾ ਐਨ ਅਸਮਾਨ ਉੱਤੇ ਚੱਕਿਆ ਹੁੰਦਾ। ਜੀ ਹਰਜੋਤ ਸਿੰਘ ਜੀ, ਸਮਾਂ ਸਮਾਪਤੀ ਵਾਲਾ ਜੀ, ਲਈਏ ਜੀ ਫਿਰ ਇਜਾਜ਼ਤ ਸਾਡੇ ਦਰਸ਼ਕਾਂ ਤੋਂ ਜੀ। ਸੋ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਵੱਲੋਂ। ਤੇ ਹੁਣ ਇਜਾਜ਼ਤ ਚਾਹੁੰਦੇ ਹਾਂ, ਪ੍ਰੋਗਰਾਮ ਦੇ ਸਮਾਂ ਸਮਾਪਤੀ ਵਾਲਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਆਤਮਿਕ ਆਨੰਦ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਬਦ ਗਿਆਨ ਸਰਵਣ ਕਰੋਗੇ, ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੋ ਜਾਂਦੇ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜਾ ਪ੍ਰੋਟੈਸਟ ਹੋ ਰਿਹਾ ਕਿਸਾਨਾਂ ਦਾ ਕੈਪੀਟਲ ਦੇ ਉੱਤੇ, ਸੈਕਰਾਮੈਂਟੋ ਦੀ ਕੈਪੀਟਲ ਤੇ ਬਿਲਕੁਲ ਸਾਹਮਣੇ ਬਿਲਡਿੰਗ ਦੇ, ਤੇ ਉੱਥੇ ਉਹ ਤੁਸੀਂ ਲਾਈਵ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ YouTube ਚੈਨਲ ਤੇ ਦੇਖ ਸਕਦੇ ਹੋ। ਤੇ ਹਰ ਰੋਜ਼ ਜਿਹੜਾ ਯੂਬਾ ਸਿਟੀ ਤੋਂ ਨਗਰ ਕੀਰਤਨ ਦੀਆਂ ਤਿਆਰੀਆਂ ਹੋ ਰਹੀਆਂ, ਉੱਥੇ ਕੀਰਤਨੀ ਜਥੇ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਕਥਾਵਾਚਕ, ਹੋਰ ਬਹੁਤ ਸਾਰੇ ਕਥਾਵਾਚਕ ਆਏ ਹੋਏ ਆ। ਉਹ ਤੁਸੀਂ ਸਾਰਾ ਲਾਈਵ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਸ਼ਾਮ ਨੂੰ ਜਿਹੜਾ ਦੇਖ ਸਕਦੇ ਹੋ। ਰੇਡੀਓ ਤੇ ਤਾਂ ਤੁਹਾਨੂੰ ਸੁਣਾਉਂਦੇ ਹੀ ਹੈਗੇ ਆ ਲਾਈਵ, ਤੇ 4:45 ਤੇ ਉਹ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਯੂਬਾ ਸਿਟੀ ਤੋਂ। ਉਹ ਤੁਸੀਂ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਦੂਰ ਰਹਿੰਦੇ ਆ ਪੂਰੇ ਦੁਨੀਆ 'ਚ, ਉਹਨਾਂ ਨੂੰ ਜੇ ਪ੍ਰੋਗਰਾਮ ਦੇਖਣੇ ਆ ਤੇ ਪੰਜਾਬੀ ਰੇਡੀਓ USA YouTube ਦੇ ਉੱਤੇ ਸਰਚ ਕਰ ਲਿਓ, ਤੇ ਉਹ ਫਿਰ ਤੁਸੀਂ ਉੱਥੇ ਉਸ ਨੂੰ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ। ਜੀ ਬਹੁਤ ਬਹੁਤ ਧੰਨਵਾਦ ਜੀ ਹਰਜੋਤ ਸਿੰਘ ਜੀ ਤੁਹਾਡਾ ਵੀ, ਤੇ ਸਾਰਿਆਂ ਨੂੰ ਹੀ ਇੱਕ ਵਾਰ ਮੁੜ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।